ਟਰੰਪ ਤੇ ਕਾਰਨੀ ਦੀ ਮੁਲਾਕਾਤ ਹੋਈ ਆ ਔਰ ਪਹਿਲਾਂ ਵਾਂਗ ਤਾਂ ਉਹ ਰੁਖ ਤਾਂ ਨਹੀਂ ਰਿਹਾ ਖੈਰ ਟਰੰਪ ਦਾ, ਪਰ ਫਿਰ ਵੀ ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੀ ਦੀ ਜਿਹੜੀ ਆ ਉਹ ਸਲਾਹਿਤ ਕੀਤੀ ਹੈ। ਇਹ ਲੱਗਦਾ ਵੀ ਗੱਲ ਪੋਜ਼ਿਟਿਵ ਪਾਸੇ ਵੱਲ ਤੁਰ ਰਹੀ ਹੈ। ਬਾਰ-ਬਾਰ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਵੀ ਟ੍ਰੇਡ ਕਿੱਥੇ ਕੁ ਪਹੁੰਚ ਰਿਹਾ, ਤੇ ਦੋਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਨੇ ਤੇ ਡੋਨਲਡ ਟਰੰਪ ਨੇ ਇਹੀ ਗੱਲ ਦੁਹਰਾਈ। ਕਹਿੰਦੇ ਵੀ ਈਵਨ ਦੋ ਅਸੀਂ ਬਹੁਤ ਚੰਗੇ ਮਿੱਤਰ ਆ, ਅਸੀਂ ਐਲਾਈ ਆ ਜਿਹੜੇ ਦੋਨੇ ਮੁਲਕ ਹੈ, ਗੱਲ ਇਹ ਹੈ ਵੀ ਸਾਡੀਆਂ ਕੰਪੀਟਿੰਗ ਪ੍ਰਾਇੋਰਟੀਜ਼ ਹੈ ਕਿ ਕਾਰਾਂ ਦੀ ਫੈਕਟਰੀ ਅਮਰੀਕਾ ਚਲਾਉਣੀ ਚਾਹੁੰਦਾ, ਕਾਰਾਂ ਦੀ ਫੈਕਟਰੀ ਕੈਨੇਡਾ ਚਲਾਉਣੀ ਚਾਹੁੰਦਾ। ਸੋ ਕਹਿੰਦੇ ਵੀ ਤਾਂ ਕਰਕੇ ਜਿਹੜੀ ਇਹ ਡੀਲ ਆ ਵੀ ਅਸੀਂ ਦੋਨੇ ਜਿਹੜੇ ਲੀਡਰ ਹੈਗੇ ਆਪਣੇ ਆਪਣੇ ਮੁਲਕ ਨੂੰ ਫਾਇਦਾ ਕਰਾਉਣਾ ਚਾਹੁੰਦੇ ਆ, ਵੀ ਉਹਦੇ ਕਰਕੇ ਜਿਹੜੀ ਅਸੀਂ ਡੀਲ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ। ਨਹੀਂ ਲੀਡਰ ਆਸਵੰਦ ਦਿਸੇ, ਜਿਹੜੀ ਗੱਲ ਹੈਗੀ ਆ ਵੀ ਹਜੇ ਕੋਈ ਡੀਲ ਨਹੀਂ ਸਿਰੇ ਲੱਗੀ। ਜਿਹੜੇ ਲੈਗਾਲਟ ਹੈਗੇ ਆ, ਜਿਹੜੇ ਸਾਡੇ ਫੋਰਨ ਮਿਨਿਸਟਰ ਹੈਗੇ ਆ, ਜਿਹੜੇ ਇਹ ਸਾਰੀ ਡੀਲ ਨੂੰ ਬਹੁਤ ਨੇੜੇ ਤੋਂ ਨੈਗੋਸ਼ੀਏਟ ਕਰ ਰਹੇ ਆ ਸਿਰੇ ਚੜਾਉਣ ਦੀ, ਉਹਨਾਂ ਨੇ ਵੀ ਆ ਕੇ ਇਹੀ ਗੱਲ ਕਹੀ ਹੈ। ਕਹਿੰਦੇ ਵੀ ਅਸੀਂ ਕਾਫੀ ਨੇੜੇ ਹੈ, ਅਸੀਂ ਸਾਡੀ ਆਸ ਹੈ ਜਿਹੜੀ ਛੇਤੀ ਕਿਸੇ ਲੜ ਸਿਰੇ ਲੱਗ ਜੂਗੀ। ਮਾਈਕ ਕਾਰਨੀ ਜਿਹੜੇ ਆਪਣੇ ਪੱਧਰ ਤੇ ਉਹ ਸਿਆਸੀ ਤੌਰ ਤੇ ਇਸ ਮਾਮਲੇ ਦੇ ਵਿੱਚ ਕਿੱਥੇ ਉਹਨਾਂ ਦੀ ਸਥਿਤੀ ਕਿਹੋ ਜੀ ਹੈ ਕੈਨੇਡਾ ਦੇ ਵਿੱਚ? ਦੇਖੋ ਸਿਆਸੀ ਤੌਰ ਦੇ ਉੱਤੇ ਉਹ ਪੂਰੇ ਸਟਰੋਂਗ ਲੀਡਰ ਹੈ, ਕਿਉਂਕਿ ਜਿਹੜੀ ਇਲੈਕਸ਼ਨ ਨੂੰ ਜ਼ਿਆਦਾ ਚਿਰ ਨਹੀਂ ਹੋਇਆ। ਜਿਹੜੇ ਪ੍ਰਧਾਨ ਮੰਤਰੀ ਕਾਰਨੀ ਆ ਉਹਨਾਂ ਦੀ ਇਲੈਕਸ਼ਨ ਹੋਣ ਦਾ ਕਾਰਨ ਹੀ ਪ੍ਰੈਜ਼ੀਡੈਂਟ ਟਰੰਪ ਹੈ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਗੱਲ ਤੁਸੀਂ ਦੇਖੋ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਤੇਰੇ ਮਸ਼ਹੂਰ ਹੋਣ ਦਾ ਰੀਜ਼ਨ ਮੈਂ, ਕਹਿੰਦੇ ਮੈਂ ਤੈਨੂੰ ਬਹੁਤ ਮਸ਼ਹੂਰ ਕੀਤਾ ਤੇ ਕਹਿੰਦੇ ਵੀ ਪਰ ਮੈਂ ਹੁਣ ਤੈਨੂੰ ਜਦੋਂ ਮਿਲ ਰਿਹਾ, ਮੈਂ ਤੈਨੂੰ ਜਾਣ ਰਿਹਾ, ਤਾਂ ਮੈਨੂੰ ਲੱਗਦਾ ਵੀ ਵਧੀਆ ਹੀ ਹੋਇਆ ਵੀ ਮੈਂ ਤੈਨੂੰ ਮਸ਼ਹੂਰ ਕੀਤਾ, ਵੀ ਤੂੰ ਵਧੀਆ ਬੰਦਾ, ਮੈਂ ਤੈਨੂੰ ਪਸੰਦ ਕਰਦਾ, ਹਨਾ। ਪਰ ਜਿਹੜਾ ਮਾਰਕ ਕਾਰਨੀ ਦੇ ਇਲੈਕਟ ਹੋਣ ਦਾ ਰੀਜ਼ਨ ਹੀ ਇਹ ਸੀਗਾ ਵੀ ਉਹ ਐਂਟੀ ਟਰੰਪ ਜਿਹੜਾ ਗੁੱਸਾ ਸੀਗਾ ਜਾਂ ਐਂਟੀ ਅਮਰੀਕਾ ਗੁੱਸਾ ਸੀਗਾ, ਉਸ ਵੇਵ ਦੇ ਵਿੱਚੋਂ ਮਾਰਕ ਕਾਰਨੀ ਉੱਤੇ ਆਏ। ਤੇ ਉਹ ਜਿਹੜੇ ਹੁਣ ਤੱਕ ਫੈਸਲੇ ਵੀ ਲੈ ਰਹੇ ਆ ਉਹਦੇ ਤੋਂ ਹਜੇ ਤੱਕ ਤਾਂ ਜਿਹੜੇ ਕੈਨੇਡੀਅਨ ਸੰਤੁਸ਼ਟ ਹੈ। ਅਗਲੀ ਗੱਲ ਕਰੀਏ ਕੀਸਟੋਨ ਪਾਈਪਲਾਈਨ ਦੇ ਮਾਮਲੇ ਦੀ ਜੀ। ਜਿਹੜੀ ਕੀਸਟੋਨ ਪਾਈਪਲਾਈਨ ਹੈ, ਜਿਹੜੀ ਕਿ ਕੈਨੇਡਾ ਤੋਂ ਅਮਰੀਕਾ ਨੂੰ ਜਾਂਦੀ ਹੈ, ਜਿਹਦੇ ਰਾਹੀਂ ਤੇਲ ਜਾਂਦਾ, ਉਹਨੂੰ 2010 ਦੇ ਵਿੱਚ ਉਹ ਪਹਿਲੀ ਵਾਰੀ ਸਮਝੌਤਾ ਹੋਇਆ ਸੀਗਾ ਤੇ ਉਹ ਪਈ ਵੀ ਹੈ, ਪਰ ਉਹਦੇ ਵਿੱਚ ਕਦੇ ਵਿਰੋਧ ਹੋ ਗਿਆ, ਉਹਦੀ ਪ੍ਰੋਡਕਸ਼ਨ ਘਟ ਗਈ ਹੈ, ਜਿਵੇਂ ਵੀ ਹੈ, ਵੀ ਉਹਨੂੰ ਅਸੀਂ ਰਿਵਾਈਵ ਕਰਾਂਗੇ, ਵੀ ਉਹਨੂੰ ਰਿਵਾਈਵ ਕਰਕੇ ਸੋ ਉਹਦੇ ਨਾਲ ਹੋਊਗਾ ਕਿ ਜਿਹੜੀ ਕੈਨੇਡਾ ਤੋਂ ਅਮਰੀਕਾ ਨੂੰ ਜਿਹੜੀ ਤੇਲ ਜਦੋਂ ਜਾਂਦਾ, ਫਿਰ ਜਿਹੜੀਆਂ ਰਿਫਾਈਨਰੀਜ਼ ਆ ਉਹ ਅਮਰੀਕਾ ਦੀਆਂ ਰਿਫਾਈਨਰੀਜ਼ ਉਹਨੂੰ ਤੇਲ ਨੂੰ ਸਾਫ਼ ਕਰਦੀਆਂ, ਉਹਦੇ ਨਾਲ ਦੋਨੇ ਮੁਲਕਾਂ ਦਾ ਫਾਇਦਾ ਹੁੰਦਾ। ਠੀਕ ਹੈ ਨਾ। ਸੋ ਪਰ ਕਿਉਂਕਿ ਜਿਹੜਾ ਰੌਲਾ ਪੈਂਦਾ ਵੀ ਜਿਹੜੀ ਜਿੱਥੇ ਤੇਲ ਨਿਕਲਦਾ ਉਹ ਇੱਥੋਂ ਦੇ ਮੂਲ ਨਿਵਾਸੀਆਂ ਦੀ ਜਗ੍ਹਾ, ਜਾਂ ਕਈ ਵਾਰ ਜਿੱਥੋਂ ਉਹ ਪਾਈਪਲਾਈਨ ਜਾਣੀ ਹੁੰਦੀ ਹੈ ਉਹ ਮੂਲ ਨਿਵਾਸੀਆਂ ਦੇ ਜਿਹੜੇ ਉਹਨਾਂ ਦੇ ਫਰਸਟ ਨੇਸ਼ਨ ਕਮਿਊਨਿਟੀਜ਼ ਆ, ਉਹਨਾਂ ਦੇ ਜਿਹੜੇ ਜਿੱਥੇ ਉਹ ਰਹਿੰਦੇ ਆ ਉਹਦੇ ਵਿੱਚੋਂ ਜਾਣੀ ਹੁੰਦੀ, ਤੇ ਉਹ ਜਿਹੜਾ ਆਇਲ ਸਪਿਲ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਵੀ ਉਹਨਾਂ ਦੇ ਪੀਣ ਦੇ ਪਾਣੀ ਨੂੰ ਨਾ ਨੁਕਸਾਨ ਕਰੇ, ਉਹਨਾਂ ਦੇ ਈਕੋਸਿਸਟਮ ਨੂੰ ਨਾ ਨੁਕਸਾਨ ਕਰੇ। ਉਹਦੇ ਕਰਕੇ ਜਿਹੜੀਆਂ ਇਦਾਂ ਦੀਆਂ ਸਕੀਮਾਂ ਹੈਗੀਆਂ, ਇਦਾਂ ਦੇ ਜਿਹੜੇ ਪਲਾਨਸ ਹੈਗੇ, ਉਹਨਾਂ ਦਾ ਵਿਰੋਧ ਹੁੰਦਾ। ਗੱਲ ਕਰੀਏ ਆਪਾਂ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਦੀ, ਇੰਡੀਆ ਨੇ ਕੈਨੇਡੀਅਨ ਜਿਹੜੇ ਸਿਟੀਜ਼ਨ ਨੇ ਜਿਹੜੇ ਵਿਜ਼ਿਟ ਕਰਦੇ ਨੇ ਇੰਡੀਆ ਦੀ, ਉਹਨਾਂ ਦੇ ਲਈ ਕੋਈ ਹੋਰ ਸ਼ਰਤਾਂ ਰੱਖੀਆਂ ਨੇ ਜੀ ਜਦੋਂ ਉਹ ਲੈਂਡ ਕਰਦੇ ਨੇ ਜਾਂ ਜਦੋਂ ਉਹਨਾਂ ਨੇ ਵਿਜ਼ਿਟ ਕਰਨਾ ਹੈ ਇੰਡੀਆ ਦੇ ਲਈ? ਪਿਛਲੇ ਹਫ਼ਤੇ ਤੋਂ ਕੈਨੇਡੀਅਨ ਆਪਣੇ ਇੰਡੀਅਨ ਗਵਰਨਮੈਂਟ ਇੱਕ ਸਿਰਫ ਕੈਨੇਡੀਅਨ ਸਿਟੀਜ਼ਨਸ ਲਈ ਇੱਕ ਨਵਾਂ ਹੈਗਾ, ਤਾਂ ਖੱਜਲ ਹੋਣ ਵਾਲੀ ਗੱਲ ਹੈ ਵੀ ਇੱਕ ਹੋਰ ਸਟੈਪ ਲੈ ਕੇ ਆਇਆ ਵੀ ਤੁਹਾਨੂੰ ਨਾ ਇੱਕ ETA ਫਾਰਮ ਭਰਨਾ ਪੈਣਾ। ਸੋ ਉਹਦੇ ਵਿੱਚ ਕੀ ਹੈ ਵੀ ਤੁਹਾਨੂੰ ਉਹਨਾਂ ਨੂੰ ਨੋਟੀਫਾਈ ਕਰਨਾ ਪੈਣਾ ਈ ਵੀਜ਼ੇ ਤੋਂ ਛੋਟੇ। ਸੋ ਫੀਲਡ ਸਾਰੇ ਈ ਵੀਜ਼ੇ ਵਾਲੇ, ਬਸ ਇਹਦੇ ਚ ਕੋਈ ਫੀਸ ਹੈ ਨਹੀਂ ਗੀ। ਇਜ਼ਰਾਈਲ ਗਾਜ਼ਾ ਜਿਹੜੀ ਡੀਲ ਹੈ ਉਹ ਹੋ ਚੁੱਕੀ ਹੈ ਤੇ ਮੁੱਖਤਾ ਦੇ ਆਧਾਰ ਤੇ ਕਈ ਮਾਮਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਜਿੱਠਣਾ ਚਾਹੀਦਾ ਹੈ। ਵੈਲਕਮ ਸਟੈਪ ਕਿਹਾ ਜਾ ਰਿਹਾ, ਪਰ ਕਹਿੰਦੇ ਵੀ ਹਲੇ ਕਾਫੀ ਕੁਝ ਹੋਰ ਹੋਣਾ ਬਾਕੀ ਹੈ। ਤਬਾਹੀ ਇੰਨੀ ਹੋ ਚੁੱਕੀ ਹੈ ਹਨਾ, ਵੀ ਉਹ ਇੰਨਾ ਸੌਖਾ ਤਾਂ ਹੈ ਨਹੀਂਗਾ, ਇੰਨੀ ਜ਼ਿਆਦਾ ਡਿਸਪਲੇਸਮੈਂਟ ਹੋ ਚੁੱਕੀ ਹੈ ਗਾਜ਼ਾ ਦੇ ਵਿੱਚ। ਕਹਿੰਦੇ ਵੀ 70% ਤੋਂ ਉੱਤੇ ਜਿਹੜਾ ਗਾਜ਼ਾ ਉਹ ਮਲੀਆਮੇਟ ਹੋ ਚੁੱਕਿਆ। ਠੀਕ ਹੈ ਨਾ। ਫਿਰ ਉਹਦੇ ਨੈਕਸਟ ਸਟੈਪ ਕੀ ਹੋਣੇ, ਰਿਵਾਈਵਲ ਕੀ ਹੈ। ਤੇ ਉਹ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਕਾਰਨੀ ਉਹਨਾਂ ਨੇ ਕਿਹਾ ਵੀ ਜਿਹੜੇ ਅਗਲੇ 48 ਘੰਟੇ ਉਹ ਬੜੇ ਕਰੂਸ਼ੀਅਲ ਹੈ। ਕਿਉਂ ਕਰੂਸ਼ੀਅਲ ਹੈ? ਕਿਉਂਕਿ ਜਦੋਂ ਪਿਛਲੀ ਵਾਰ ਵੀ ਪੀਸ ਡੀਲ ਹੋਈ ਸੀਗੀ, ਐਵੇਂ ਕੋਈ ਟੁੱਟਾ ਜਿਹਾ ਬਹਾਨਾ ਲਾ ਕੇ, ਸਹੀ ਗੱਲ ਹਨਾ, ਵੀ ਨਹੀਂ ਇਹ ਤਾਂ ਸਾਡੇ ਹੋਸਟ ਨਹੀਂ ਮੁੜ ਜਾ ਜਿਹੜੀ ਗੱਲ ਦਾ ਹਾਂਜੀ ਹਾਂ, ਵੀ ਉਹ ਦੁਬਾਰਾ ਫੇਰ ਅਟੈਕ ਸ਼ੁਰੂ ਕਰਤਾ। ਕਿਉਂਕਿ ਜਿਹੜੀ ਇਜ਼ਰਾਈਲੀ ਆਪਾਂ ਕਹਿ ਲਈਏ ਵੀ ਜਿਹੜੀ ਇਜ਼ਰਾਈਲੀ ਸਰਕਾਰ ਹੈ, ਜਿਹੜਾ ਉਹਦੇ ਵਿੱਚ ਜਿਹੜੇ ਰਾਈਟ ਵਿੰਗ ਫੈਕਟਰ ਹੈਗੇ ਆ, ਉਹ ਤਾਂ ਇਸ ਗੱਲ ਤੇ ਬੜਾ ਹੀ ਕਲੀਅਰ ਹੈ ਨਾ ਵੀ ਯਾਰ ਅਸੀਂ ਸਾਰਾ ਦਾ ਸਾਰਾ ਜਿਹੜਾ ਗ੍ਰੇਟਰ ਇਜ਼ਰਾਈਲ ਜਿਹਨੂੰ ਕਨਸੈਪਟ ਕਹਿੰਦੇ ਆ, ਵੀ ਅਸੀਂ ਗਾਜ਼ਾ ਨੂੰ ਐਨ ਬਿਲਕੁਲ ਉੱਥੋਂ ਜਿਹੜੇ ਫਲਸਤੀਨੀਆਂ ਨੂੰ ਕੱਢ ਕੇ ਅਸੀਂ ਸਾਰੇ ਦੇ ਸਾਰੇ ਖਿੱਤੇ ਦੇ ਉੱਤੇ ਆਪਣਾ ਕਬਜ਼ਾ ਜਮਾਉਣਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ। ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਕੈਨੇਡਾ ਦੇ ਅਹਿਮ ਮਸਲਿਆਂ ਨੂੰ ਲੈ ਕੇ, ਕੈਨੇਡਾ ਦੀ ਪੋਲਿਟਿਕਸ, ਕੈਨੇਡਾ ਦੀ ਇਕਨੋਮੀ, ਕੈਨੇਡਾ ਦੇ ਵਿੱਚ ਚਲੰਤ ਮਸਲੇ ਕੀ ਨੇ, ਕੈਨੇਡਾ ਦੇ ਵਿੱਚ ਜੌਬਸ ਦਾ ਕੀ ਹਾਲ ਹੈ ਤੇ ਰੀਅਲ ਸਟੇਟ ਕਿੱਧਰ ਨੂੰ ਜਾ ਰਹੀ ਹੈ, ਤੇ ਹੋਰ ਜਿਹੜੇ ਸਿਆਸੀ ਮਸਲੇ ਨੇ, ਉੱਥੋਂ ਦੇ ਭਾਈਚਾਰੇ ਦੇ ਮਸਲੇ ਨੇ, ਸਿੱਖ ਭਾਈਚਾਰੇ ਦੇ, ਪੰਜਾਬੀ ਭਾਈਚਾਰੇ ਦੇ, ਉਹਨਾਂ ਦੇ ਨਾਲ ਜੁੜੀਆਂ ਅਹਿਮ ਖਬਰਾਂ ਉੱਤੇ ਆਪਾਂ ਚਰਚਾ ਕਰਦੇ ਹੁੰਦੇ ਹਾਂ। ਤੇ ਇਸ ਚਰਚਾ ਦੇ ਵਿੱਚ ਆਪਣੇ ਨਾਲ
ਹਿੱਸੇਦਾਰ ਹੁੰਦੇ ਨੇ। ਗੁਰਜਸਪਾਲ ਸਿੰਘ ਜੀ ਕੈਨੇਡਾ ਤੋਂ ਉਚੇਚੇ ਤੌਰ ਤੇ ਜੁੜਦੇ ਨੇ। ਇੱਕ ਵਾਰੀ ਫਿਰ ਤੋਂ ਆਪਣੇ ਨਾਲ ਜੁੜ ਚੁੱਕੇ ਨੇ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਪ੍ਰਵੀਨ ਸ਼ਰਮਾ ਜੀ ਤੁਹਾਨੂੰ ਨਿੱਘੀ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੈਨੇਡਾ, ਸਾਰੇ ਕੈਨੇਡੀਅਨਾਂ ਦੀ ਨਜ਼ਰ ਇਸੇ ਖਬਰ ਤੇ ਹੀ ਲੱਗੀ ਰਹੀ ਹੋਣੀ ਆ ਵੀ ਟਰੰਪ ਤੇ ਕਾਰਨੀ ਦੀ ਮੁਲਾਕਾਤ ਹੋਈ ਆ, ਔਰ ਪਹਿਲਾਂ ਵਾਂਗ ਤਾਂ ਉਹ ਰੁਖ ਤਾਂ ਨਹੀਂ ਰਿਹਾ ਖੈਰ ਟਰੰਪ ਦਾ, ਪਰ ਫਿਰ ਵੀ ਹਾਂ। ਉਹਨਾਂ ਨੇ ਕਈ ਮਾਮਲਿਆਂ ਦੇ ਵਿੱਚ ਪ੍ਰਧਾਨ ਮੰਤਰੀ ਕਾਰਨੇ ਦੀ ਜਿਹੜੀ ਆ ਉਹ ਸਲਾਹਿਤ ਕੀਤੀ ਹੈ। ਮੈਂ ਹਾਊਸ ਦੀ ਥੋੜੀ ਜਿਹੀ ਕਾਰਵਾਈ ਦੇਖ ਰਿਹਾ ਸੀ ਕੈਨੇਡਾ ਦੇ, ਉਹ ਜਦੋਂ ਇਸ ਗੱਲ ਨੂੰ ਦੁਹਰਾ ਰਹੇ ਸੀਗੇ ਵੀ ਮੇਰੀ ਤਾਰੀਫ ਕੀਤੀ ਹੈ, ਤੇ ਉਹਨਾਂ ਦੇ ਉੱਤੇ ਚੁਟਕੀ ਲੈਂਦਾ ਜਾਂ ਉਹਨਾਂ ਉੱਤੇ ਤੰਜ਼ ਕਰਦਿਆਂ ਪੀਰੇ ਪੋਲੀਏਵ ਕਹਿ ਰਹੇ ਸੀਗੇ ਵੀ ਮਿਲੀਅਨਸ ਆਫ ਡਾਲਰ ਮੈਨੂੰ ਦੇ ਦਿਓ ਤੇ ਮੈਂ ਵੀ ਤੁਹਾਡੀ ਤਾਰੀਫ ਕਰ ਦਿੰਦਾ ਜੀ। ਕੈਨੇਡੀਅਨਸ ਨੂੰ ਕਾਫੀ ਆਸ ਸੀਗੀ ਜੀ ਜਿਹੜੀ ਇਸ ਮੀਟਿੰਗ ਤੋਂ, ਵੀ ਇਹਦੇ ਚ ਜਿਹੜੇ ਪ੍ਰਧਾਨ ਮੰਤਰੀ ਕਾਰਨੀ ਹੈ, ਜਦੋਂ ਉਹਨਾਂ ਦੀ ਟਰੰਪ ਨਾਲ ਮੁਲਾਕਾਤ ਹੈਗੀ ਹੈ, ਉਹਦੇ ਕੁਛ ਪੁਖਤਾ ਸਿੱਟੇ ਨਿਕਲਣਗੇ, ਵੀ ਕੋਈ ਟ੍ਰੇਡ ਡੀਲ ਉੱਥੋਂ ਇਹ ਲੈ ਕੇ ਆਉਣਗੇ। ਜਿਹੜੀਆਂ ਵੀਡੀਓਜ਼ ਵੀ ਉੱਥੋਂ ਆਈਆਂ, ਵਾਈਟ ਹਾਊਸ ਦੀ ਜਿਹੜੀ ਮੀਟਿੰਗ ਦੀ, ਜਿਹੜੀ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਵੀਡੀਓਜ਼ ਆਈਆਂ, ਉਹਨਾਂ ਤੋਂ ਵੀ ਏਦਾਂ ਲੱਗਦਾ ਵੀ ਬੜੇ ਸਖਾਵੇਂ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ। ਰਾਸ਼ਟਰਪਤੀ ਟਰੰਪ ਨੇ ਮਖੌਲ ਦੇ ਵਿੱਚ ਤਾਂ ਜਿਹੜੀ 51ਵੀਂ ਸਟੇਟ ਵਾਲੀ ਗੱਲ ਕੀਤੀ, ਪਰ ਜਿਹੜਾ ਐਤਕੀ ਜਿਹੜੀ ਟੈਨਸ਼ਨ ਸੀਗੀ ਦੋਨੇ ਮੁਲਕਾਂ ਦੇ ਜਿਹੜੇ ਪ੍ਰਧਾਨ ਹੈਗੇ ਆ, ਰਾਸ਼ਟਰਪਤੀ ਟਰੰਪ ਤੇ ਹਨਾ ਆਗੂ ਹੈਗੇ ਆ, ਉਹਨਾਂ ਤੇ ਟੈਨਸ਼ਨ ਉਨੀ ਨਹੀਂ ਸੀਗੀ। ਸੋ ਪਰ ਜਿਹੜੀ ਗੱਲ ਹੈ, ਸਿਖਾਵਾ ਮਾਹੌਲ ਸੀਗਾ। ਸੋ ਇਹ ਲੱਗਦਾ ਵੀ ਗੱਲ ਪੋਜ਼ਿਟਿਵ ਪਾਸੇ ਵੱਲ ਤੁਰ ਰਹੀ ਆ। ਬਾਰ-ਬਾਰ ਉਹਨਾਂ ਨੂੰ ਕੁਐਸਚਨ ਕੀਤਾ ਗਿਆ ਵੀ ਟ੍ਰੇਡ ਕਿੱਥੇ ਕੁ ਪਹੁੰਚ ਰਿਹਾ, ਤੇ ਦੋਨਾਂ ਨੇ, ਪ੍ਰਧਾਨ ਮੰਤਰੀ ਕਾਰਨੀ ਨੇ ਤੇ ਡੋਨਲਡ ਟਰੰਪ ਨੇ, ਇਹੀ ਗੱਲ ਦੁਹਰਾਈ। ਕਹਿੰਦੇ ਵੀ ਈਵਨ ਦੋ ਅਸੀਂ ਬਹੁਤ ਚੰਗੇ ਮਿੱਤਰ ਆ, ਅਸੀਂ ਐਲਾਈ ਆ, ਜਿਹੜੇ ਦੋਨੇ ਮੁਲਕ ਹੈ, ਗੱਲ ਇਹ ਹੈ ਵੀ ਸਾਡੀਆਂ ਕੰਪੀਟਿੰਗ, ਸੋ ਮਤਲਬ ਨਾ ਉਹਨਾਂ ਨੇ ਸ਼ਬਦ ਬੜਾ ਸਪੈਸੀਫਿਕ ਵਰਤੇ, ਵੀ ਸਾਡੀਆਂ ਕੰਪੀਟਿੰਗ ਪ੍ਰਾਇੋਰਟੀਜ਼ ਹੈ। ਕਿ ਕਾਰਾਂ ਦੀ ਫੈਕਟਰੀ ਅਮਰੀਕਾ ਚਲਾਉਣੀ ਚਾਹੁੰਦਾ, ਕਾਰਾਂ ਦੀ ਫੈਕਟਰੀ ਕੈਨੇਡਾ ਚਲਾਉਣੀ ਚਾਹੁੰਦਾ। ਸੋ ਕਹਿੰਦੇ ਵੀ ਤਾਂ ਕਰਕੇ ਜਿਹੜੀ ਇਹ ਡੀਲ ਆ, ਵੀ ਅਸੀਂ ਦੋਨੇ ਜਿਹੜੇ ਲੀਡਰ ਹੈਗੇ ਆਪਣੇ ਆਪਣੇ ਮੁਲਕ ਨੂੰ ਫਾਇਦਾ ਕਰਾਉਣਾ ਚਾਹੁੰਦੇ ਆ, ਵੀ ਉਹਦੇ ਕਰਕੇ ਜਿਹੜੀ ਅਸੀਂ ਡੀਲ ਦੇ ਵਿੱਚ ਜਿਹੜੀ ਦੇਰੀ ਹੋ ਰਹੀ ਹੈ। ਪਰ ਉਹਦੇ ਵਿੱਚ ਜਿਹੜੀ ਤੱਤ ਵਾਲੀ ਗੱਲ ਆ, ਉਹ ਪ੍ਰਧਾਨ ਮੰਤਰੀ ਕਾਰਨੀ ਨੇ ਕਹੀ ਵੀ ਅਸੀਂ ਇੱਕ ਕੰਪਲੈਕਸ ਡੀਲ ਕਰ ਰਹੇ ਹਾਂ, ਵੀ ਜਿਹਦੇ ਵਿੱਚ ਦੋਨਾਂ ਮੁਲਕਾਂ ਦਾ ਫਾਇਦਾ ਹੋ ਸਕੇ। ਵੀ ਜੇ ਮੈਨੂਫੈਕਚਰਿੰਗ ਜੇ ਅਮਰੀਕਾ ਦੇ ਵਿੱਚ ਹੈ ਜਾਂ ਕੈਨੇਡਾ ਦੇ ਵਿੱਚ ਹੈ, ਉਹਦੇ ਵਿੱਚ ਕੁਝ ਏਦਾਂ ਦੇ ਸਪੈਸੀਫਿਕਸ ਹੋਣ ਵੀ ਜਿਹਦਾ ਜੇ ਪ੍ਰੋਫਿਟ ਹੋ ਰਿਹਾ ਤਾਂ ਦੋਨਾਂ ਮੁਲਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋ ਸਕੇ। ਦੂਜੀ ਗੱਲ ਜਿਹੜੀ ਉੱਥੇ ਡਿਸਕਸ ਹੋਈ ਵੀ ਕੈਨੇਡੀਅਨ ਹੈ ਜਿਹੜੇ, ਉਹ ਬਹੁਤ ਖਿਜੇ ਹੋਏ ਆ, ਤੇ ਜਿਹੜੀ ਕੈਨੇਡਾ ਦੇ ਲੋਕੀ ਅਮਰੀਕਾ ਦੇ ਵਿੱਚ ਜਿਹੜੀ ਉਹਨਾਂ ਦੀਆਂ ਵਿਜ਼ਿਟਸ ਆ, ਉਹ 23% ਘਟੀਆਂ ਹੋਈਆਂ ਨੇ। ਹਾਂਜੀ, ਸੋ ਉਹਦੇ ਜਵਾਬ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਗੁੱਸੇ ਹੋਣਾ ਜਾਇਜ਼ ਹੈ। ਕਹਿੰਦੇ ਵੀ ਕੈਨੇਡੀਅਨਸ ਦਾ ਗੁੱਸੇ ਹੋਣਾ ਜਾਇਜ਼ ਹੈ, ਪਰ ਅਸੀਂ ਤਕੜੇ ਐਲਾਈ ਆ ਵੀ ਕੈਨੇਡੀਅਨਸ ਨੇ ਅਮਰੀਕਾ ਆ ਜਾਣਾ। ਇਸ ਵੇਲੇ ਜੇ ਦੇਖੋ ਕੈਨੇਡਾ ਦੇ ਪੱਖ ਤੋਂ ਜੇ ਮੈਂ ਗੱਲ ਕਰਾਂ ਤਾਂ ਕਾਫੀ ਜ਼ਿਆਦਾ ਖਿਜੇ ਹੋਏ ਆ, ਹਨਾ, ਸਪੈਸ਼ਲੀ ਜਿਹੜੀ 51st ਸਟੇਟ ਵਾਲੀ ਗੱਲ ਹੈ, ਜੋ ਕੁਛ ਵੀ ਦੱਖਣ ਦੇ ਵਿੱਚ ਚੱਲ ਰਿਹਾ ਹੈ, ਸਾਰੀਆਂ ਪਾਲਿਸੀਜ਼, ਤੇ ਸਪੈਸ਼ਲੀ ਜਦੋਂ ਅਸੀਂ ਨਾ ਕੈਨੇਡਾ ਦੇ ਵਿੱਚ ਅਸੀਂ ਆਪਣੇ ਮੀਡੀਆ ਨੂੰ ਦੇਖ, ਉਹਦੇ ਵਿੱਚ ਵੀ ਜਿਹੜੀ ਸਮੱਸਿਆ ਕੀ ਕਰਕੇ ਗੱਲਾਂ ਕਈ ਵਾਰੀ ਉਨੀਆਂ ਡਰਾਉਣੀਆਂ ਨਹੀਂ ਹੁੰਦੀਆਂ, ਪਰ ਜਦ ਤੁਸੀਂ ਉਹਨੂੰ ਸਕਰੀਨ ਰਾਹੀਂ ਦੇਖ ਰਹੇ ਹੁੰਦੇ ਹੋ ਤਾਂ ਗੱਲਾਂ ਕਾਫੀ ਜ਼ਿਆਦਾ ਡਰਾਉਣੀਆਂ ਲੱਗਦੀਆਂ। ਤੇ ਜੇ ਤੁਸੀਂ ਕੈਨੇਡੀਅਨ ਕਿਸੇ ਬੰਦੇ ਨਾਲ ਗੱਲ ਕਰਦੇ ਹੋ, ਕਹਿੰਦੇ ਵੀ ਨਹੀਂ ਯਾਰ, ਉੱਥੇ ਦਾ ਹਾਲ ਹੀ ਬਹੁਤ ਬੁਰਾ, ਅਸੀਂ ਉੱਥੇ ਕਾਹਤੇ ਘੁੰਮਣ ਜਾਣਾ। ਹੁਣ ਜਿਵੇਂ ਵੀ ਯਾਰ ਸ਼ਿਕਾਗੋ ਦੇ ਵਿੱਚ ਤਾਂ ਉੱਥੇ ਫੌਜ ਲਾਤੀ, ਪੋਰਟਲੈਂਡ ਦੇ ਵਿੱਚ ਤਾਂ ਫੌਜ ਲਾਉਣ ਦੀ ਤਿਆਰੀ ਹੈ, LA ਦੇ ਵਿੱਚ ਤਾਂ ਅੱਗਾਂ ਲੱਗੀਆਂ ਹੋਈਆਂ। ਉਹਦੇ ਕਰਕੇ, ਜਾਂ ਜਿਹੜੀਆਂ ਇੱਕਾ ਦੁੱਕਾ ਖਬਰਾਂ ਇਹੋ ਜਿਹੀਆਂ ਆ ਜਾਂਦੀਆਂ ਵੀ ਕਿਸੇ ਕੈਨੇਡੀਅਨ ਨੂੰ ਉੱਥੇ ਫੜ ਲਿਆ, ਵੀ ਅਸੀਂ ਉਹ ਗੱਲਾਂ ਕਾਹਤੇ ਕਰਨ ਜਾਣਾ। ਸੋ ਉਹਨਾਂ ਗੱਲਾਂ ਦਾ ਵੀ ਫਰਕ ਹੁੰਦਾ, ਪਰ ਐਟ ਦਾ ਸੇਮ ਟਾਈਮ ਜਿਹੜੀ 51ਵੀਂ ਸਟੇਟ ਵਾਲਾ ਰਿਟੋਰਿਕ ਹੈਗਾ, ਉਹ ਵੀ ਤੰਗ ਕਰ ਰਿਹਾ। ਪਰ ਦੋਨੇ ਹੀ ਲੀਡਰ ਆਸਵੰਦ ਲਿਖੇ ਦਿਸੇ। ਜਿਹੜੀ ਗੱਲ ਹੈਗੀ ਆ ਵੀ ਹਜੇ ਕੋਈ ਡੀਲ ਨਹੀਂ ਸਿਰੇ ਲੱਗੀ। ਜਿਹੜੇ ਲੈਗਾਲਟ ਹੈਗੇ ਆ, ਜਿਹੜੇ ਸਾਡੇ ਫੋਰਨ ਮਿਨਿਸਟਰ ਹੈਗੇ ਆ, ਜਿਹੜੇ ਇਹ ਸਾਰੀ ਡੀਲ ਨੂੰ ਬਹੁਤ ਨੇੜੇ ਤੋਂ ਨੈਗੋਸ਼ੀਏਟ ਕਰ ਰਹੇ ਆ, ਸਿਰੇ ਚੜਾਉਣ ਦੀ, ਉਹਨਾਂ ਨੇ ਵੀ ਆ ਕੇ ਇਹੀ ਗੱਲ ਕਹੀ ਹੈ। ਕਹਿੰਦੇ ਵੀ ਅਸੀਂ ਕਾਫੀ ਨੇੜੇ ਹੈ, ਅਸੀਂ ਸਾਡੀ ਆਸ ਹੈ ਜਿਹੜੀ ਛੇਤੀ ਕਿਸੇ ਲੜ ਸਿਰੇ ਲੱਗ ਜੂਗੀ। ਇਸ ਜਿਹੜੀ ਵਿਜ਼ਿਟ ਤੋਂ ਬਾਅਦ ਹਜੇ ਮਤਲਬ ਜਿਹੜੀਆਂ ਵੀਡੀਓਜ਼ ਤੋਂ ਛੁੱਟ, ਜਾਂ ਜਿਹੜੀਆਂ ਆਪਾਂ ਕਹਿ ਲਈਏ ਵੀ ਜਿਹੜੀਆਂ ਗੱਲਾਂ ਬਾਤਾਂ ਤੋਂ ਛੁੱਟ, ਹਜੇ ਹੋਰ ਕੁਝ ਦਿਖਾਉਣ ਲਈ ਨਹੀਂ ਹੈਗਾ ਕਿਸੇ ਮੁਲਕ। ਜੀ ਬਿਲਕੁਲ, ਆਸਾਂ ਉਮੀਦਾਂ ਤਾਂ ਕੈਨੇਡੀਅਨਾਂ ਨੇ ਸ਼ਾਇਦ ਜ਼ਿਆਦਾ ਹੀ ਲਾਈਆਂ ਹੋਈਆਂ ਸੀਗੀਆਂ, ਪਰ ਉਹਨਾਂ ਉਮੀਦਾਂ ਮੁਤਾਬਕ ਹੀ ਤੱਤਸਾਰ ਤੇ ਪਹੁੰਚਿਆ ਜਾ ਸਕਦਾ ਵੀ ਇੱਕ ਉਮੀਦ ਵੱਜੀ ਹੈ, ਪਰ ਉਮੀਦਾਂ ਪੂਰੀਆਂ ਕਦੋਂ ਹੋਣੀਆਂ ਇਹਦੇ ਬਾਰੇ ਹਲੇ ਕੁਝ ਕਿਹਾ ਨਹੀਂ ਜਾ ਸਕਦਾ।
ਮਾਈਕ ਕਾਰਨੀ ਜਿਹੜੇ ਆਪਣੇ ਪੱਧਰ ਤੇ ਉਹ ਸਿਆਸੀ ਤੌਰ ਤੇ ਇਸ ਮਾਮਲੇ ਦੇ ਵਿੱਚ ਕਿੱਥੇ ਕੁ ਉਹਨਾਂ ਦੀ ਸਥਿਤੀ ਕਿਹੋ ਜਿਹੀ ਹੈ ਕੈਨੇਡਾ ਦੇ ਵਿੱਚ? ਦੇਖੋ, ਸਿਆਸੀ ਤੌਰ ਦੇ ਉੱਤੇ ਉਹ ਪੂਰੇ ਸਟਰੋਂਗ ਲੀਡਰ ਹੈ, ਕਿਉਂਕਿ ਜਿਹੜੀ ਇਲੈਕਸ਼ਨ ਨੂੰ ਜ਼ਿਆਦਾ ਚਿਰ ਨਹੀਂ ਹੋਇਆ। ਜਿਹੜੇ ਪ੍ਰਧਾਨ ਮੰਤਰੀ ਕਾਰਨੀ ਆ, ਉਹਨਾਂ ਦੀ ਇਲੈਕਸ਼ਨ ਹੋਣ ਦਾ ਕਾਰਨ ਹੀ ਪ੍ਰੈਜ਼ੀਡੈਂਟ ਟਰੰਪ ਹੈ। ਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਗੱਲ, ਤੁਸੀਂ ਦੇਖੋ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਤੇਰੇ ਮਸ਼ਹੂਰ ਹੋਣ ਦਾ ਰੀਜ਼ਨ ਮੈਂ ਆ, ਕਹਿੰਦੇ ਮੈਂ ਤੈਨੂੰ ਬਹੁਤ ਮਸ਼ਹੂਰ ਕੀਤਾ, ਤੇ ਕਹਿੰਦੇ ਵੀ ਪਰ ਮੈਂ ਹੁਣ ਤੈਨੂੰ ਜਦੋਂ ਮਿਲ ਰਿਹਾ, ਮੈਂ ਤੈਨੂੰ ਜਾਣ ਰਿਹਾ, ਤਾਂ ਮੈਨੂੰ ਲੱਗਦਾ ਵੀ ਵਧੀਆ ਹੀ ਹੋਇਆ ਵੀ ਮੈਂ ਤੈਨੂੰ ਮਸ਼ਹੂਰ ਕੀਤਾ, ਵੀ ਤੂੰ ਵਧੀਆ ਬੰਦਾ, ਮੈਂ ਤੈਨੂੰ ਪਸੰਦ ਕਰਦਾ, ਹਨਾ। ਪਰ ਜਿਹੜਾ ਮਾਰਕ ਕਾਰਨੀ ਦੇ ਇਲੈਕਟ ਹੋਣ ਦਾ ਰੀਜ਼ਨ ਹੀ ਇਹ ਸੀਗਾ ਵੀ ਉਹ ਐਂਟੀ ਟਰੰਪ ਜਿਹੜਾ ਗੁੱਸਾ ਸੀਗਾ, ਜਾਂ ਐਂਟੀ ਅਮਰੀਕਾ ਗੁੱਸਾ ਸੀਗਾ, ਉਸ ਵੇਵ ਦੇ ਵਿੱਚੋਂ ਮਾਰਕ ਕਾਰਨੀ ਉੱਤੇ ਆਏ, ਤੇ ਉਹ ਜਿਹੜੇ ਫੈਸਲੇ ਲੈ ਜਿਹੜਾ ਕੈਨੇਡੀਅਨਾਂ ਦਾ ਜਾਗਿਆ ਹੋਇਆ ਰਾਸ਼ਟਰਵਾਦ ਸੀ, ਉਹ ਮਾਰਕ ਕਾਰਨੀ ਨੂੰ ਰਾਸ ਆ ਗਿਆ। ਹਾਂਜੀ, ਬਿਲਕੁਲ। ਤੇ ਉਹ ਜਿਹੜੇ ਹੁਣ ਤੱਕ ਫੈਸਲੇ ਵੀ ਲੈ ਰਹੇ ਆ, ਉਹਦੇ ਤੋਂ ਹਜੇ ਤੱਕ ਤਾਂ ਜਿਹੜੇ ਕੈਨੇਡੀਅਨ ਸੰਤੁਸ਼ਟ ਹੈ ਕਾਫੀ ਜ਼ਿਆਦਾ। ਜਿਹੜੀ ਉਹਨਾਂ ਬਾਰੇ ਪੋਜ਼ਿਟਿਵ ਗੱਲ ਹੋ ਰਹੀ ਹੈ, ਜਿਹੜੇ ਇਵਨ ਸਰਵੇ ਵੀ ਆ ਰਹੇ, ਜਿਹੜੀਆਂ ਪੋਲਸ ਨਹੀਂ ਹੁੰਦੇ ਵੀ ਕਿਸੇ ਬੰਦੇ ਦੀ ਕਿੰਨੀ ਕੁ ਚੜਾਈ ਆ, ਉਹਨੂੰ ਕਿੰਨੇ ਕੁ ਲੋਕੀ ਪਸੰਦ ਕਰ ਰਹੇ ਆ, ਉਹਦੇ ਵਿੱਚ ਹਜੇ ਵੀ ਮਾਰਕ ਕਾਰਨੀ ਟੌਪ ਤੇ ਹੀ ਆ ਰਹੇ ਨੇ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜੀ ਆਪਾਂ ਗੱਲਬਾਤ ਆ ਉਹ ਅਮਰੀਕਾ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਕਰ ਰਹੇ ਹਾਂ। ਕਾਰਨੀ ਨੂੰ ਵਿਰੋਧੀ ਧਿਰਾਂ ਨੇ ਵਿਰੋਧ ਵੀ ਕਰਨਾ ਹੁੰਦਾ, ਜੀ ਉਹਨਾਂ ਦਾ ਕੰਮ ਹੈ। ਜੇ ਉਹ ਵਿਰੋਧ ਨਾ ਕਰਨ ਤਾਂ ਉਹ ਸੱਤਾ ਦੇ ਵਿੱਚ ਕਿਵੇਂ ਆਉਣਗੇ? ਪਰ ਮਾਰਕ ਕਾਰਨੀ ਮੇਰੇ ਖਿਆਲ ਦੇ ਨਾਲ ਇਸ ਗੱਲੋਂ ਥੋੜਾ ਜਿਹਾ ਆਪਾਂ ਉਹਨਾਂ ਦੀ ਪੋਲਿਟਿਕਸ ਨੂੰ ਜਾਂ ਕਰਨ ਦੇ ਤਰੀਕੇ ਨੂੰ ਦੇਖਣਾ ਪਊਗਾ ਵੀ ਕਿਵੇਂ ਕਰਦੇ ਨੇ। ਪਰ ਫਿਲਹਾਲ ਦੀ ਘੜੀ ਉਹ ਗਰਾਊਂਡ ਦੇ ਉੱਤੇ ਉਹਨਾਂ ਦੀ ਸਥਿਤੀ ਖਾਸ ਕਰਕੇ ਅਮਰੀਕਾ ਦੇ ਮਾਮਲੇ ਦੇ ਵਿੱਚ ਖਾਸੀ ਜਿਹੜੀ ਉਹ ਮਜ਼ਬੂਤ ਨਜ਼ਰ ਆਉਂਦੀ ਆ। ਮਜ਼ਬੂਤ ਹੈ ਜੀ। ਆਪਾਂ ਮੈਕਸੀਕੋ ਦੇ ਦੌਰੇ ਦਾ ਵੀ ਜ਼ਿਕਰ ਕੀਤਾ ਸੀਗਾ। ਜੀ, ਸੋ ਮੈਕਸੀਕੋ ਜਦੋਂ ਮਾਰਕ ਕਾਰਨੀ ਜਾ ਕੇ ਆਇਆ ਜੀ, ਉੱਥੇ ਉਹ ਬੇਸਿਕਲੀ ਡਿਸਕਸ਼ਨ ਇਹ ਚੱਲ ਰਹੀ ਹੈ ਵੀ ਕਿਉਂਕਿ ਜਿਹੜੀ ਅਮਰੀਕਾ ਇੰਨਾ ਹੌਸਟਾਈਲ ਪਲੇ ਕਰ ਰਿਹਾ, ਉਹ ਇੰਨਾ ਗੁੱਸੇ ਦੇ ਵਿੱਚ ਪਲੇ ਕਰ ਰਿਹਾ, ਵੀ ਉਹਨੂੰ ਬਾਈਪਾਸ ਕਰਕੇ ਕਿਵੇਂ ਦੇ ਜੇ ਰੂਟ ਬਣਾਏ ਜਾ ਸਕਣ, ਜੇ ਸਿੱਧੇ ਸ਼ਿਪ ਰਾਹੀਂ ਕੈਨੇਡਾ ਤੇ ਮੈਕਸੀਕੋ ਸਿੱਧਾ ਆਪਸ 'ਚ ਵਪਾਰ ਕਰ ਸਕਣ। ਤੇ ਉਹਦੇ ਵਿੱਚ ਹੀ ਉੱਥੇ ਜਿਹੜੀਆਂ ਡੀਲ ਵੀ ਸਾਈਨ ਹੋਈ ਹੈ ਵੀ ਅਗੇਨ ਜਿਹੜੀਆਂ ਪੋਲੀਟੀਕਲ ਅਨਾਉਂਸਮੈਂਟਸ ਹੁੰਦੀਆਂ ਨੇ, ਸਪੈਸੀਫਿਕਸ ਤਾਂ ਮੁੜ ਕੇ ਬਿਊਰੋਕ੍ਰੇਸੀ ਨੇ ਰਿਲੀਜ਼ ਕਰਨੀਆਂ ਹੁੰਦੀਆਂ, ਪਰ ਜਿਹੜੀਆਂ ਹੁਣ ਤੱਕ ਗੱਲ ਇਹੀ ਆਈ ਹੈ ਵੀ ਹਾਂਜੀ ਅਸੀਂ ਆਪਸ 'ਚ ਡੀਲ ਕੀਤੀ, ਅਸੀਂ ਆਪਣਾ ਕੋਰੀਡੋਰ ਬਣਾਵਾਂਗੇ, ਤੇ ਜਿਹੜਾ ਅਮਰੀਕਾ ਤੇ ਕੈਨੇਡਾ ਆਪਸ 'ਚ ਜਿਹੜੇ ਵਪਾਰਕ, ਕੈਨੇਡਾ ਤੇ ਮੈਕਸੀਕੋ ਆਪਸ 'ਚ ਵਪਾਰਕ ਸੰਬੰਧ ਆ ਜਿਹੜੇ ਉਹ ਵਧਾਉਣਗੇ। ਜੀ, ਤੇ ਅਗਲੀ ਗੱਲ ਕਰੀਏ ਕੀਸਟੋਨ ਪਾਈਪਲਾਈਨ ਦੇ ਮਾਮਲੇ ਦੀ ਜੀ। ਸੋ ਜਿਹੜਾ ਇਹ ਡਿਸਕਸ਼ਨ ਹੋਇਆ, ਉਹਦੇ ਵਿੱਚ ਜਿਹੜੀ ਮਾਰਕ ਕਾਰਨੀ ਹੋਣਾ ਨੇ, ਹੁਣ ਪਤਾ ਨਹੀਂਗਾ ਜਿਹੜੇ ਇੱਥੋਂ ਦੇ ਪੋਲੀਟੀਕਲ, ਕੈਨੇਡਾ ਦੇ ਪੋਲੀਟੀਕਲ ਪੰਡਤ ਆ, ਉਹ ਤਾਂ ਇਹ ਗੱਲ ਕਹਿ ਰਹੇ ਆ ਵੀ ਉਹਨਾਂ ਨੇ ਸਮਾਰਟ ਪਲੇ ਕੀਤਾ। ਉਹਨਾਂ ਨੇ ਨੈਗੋਸ਼ੀਏਸ਼ਨ ਦੇ ਵਿੱਚ ਇੱਕ ਟੈਕਟਿਕ ਇਹ ਵਰਤਿਆ ਵੀ ਜਿਹੜੀ ਕੀਸਟੋਨ ਪਾਈਪਲਾਈਨ ਹੈ, ਜਿਹੜੀ ਕਿ ਕੈਨੇਡਾ ਤੋਂ ਅਮਰੀਕਾ ਨੂੰ ਜਾਂਦੀ ਹੈ, ਜਿਹਦੇ ਰਾਹੀਂ ਤੇਲ ਜਾਂਦਾ, ਉਹਨੂੰ 2010 ਦੇ ਵਿੱਚ ਉਹ ਪਹਿਲੀ ਵਾਰੀ ਸਮਝੌਤਾ ਹੋਇਆ ਸੀਗਾ, ਤੇ ਉਹ ਪਈ ਵੀ ਹੈ, ਪਰ ਉਹਦੇ ਵਿੱਚ ਕਦੇ ਵਿਰੋਧ ਹੋ ਗਿਆ, ਉਹਦੀ ਪ੍ਰੋਡਕਸ਼ਨ ਘਟ ਗਈ ਹੈ, ਜਿਵੇਂ ਵੀ ਹੈ, ਵੀ ਉਹਨੂੰ ਅਸੀਂ ਰਿਵਾਈਵ ਕਰਾਂਗੇ, ਵੀ ਉਹਨੂੰ ਰਿਵਾਈਵ ਕਰਕੇ। ਸੋ ਉਹਦੇ ਨਾਲ ਹੋਊਗਾ ਕਿ ਜਿਹੜੀ ਕੈਨੇਡਾ ਤੋਂ ਅਮਰੀਕਾ ਨੂੰ ਜਿਹੜੀ ਤੇਲ ਜਦੋਂ ਜਾਂਦਾ, ਫਿਰ ਜਿਹੜੀਆਂ ਰਿਫਾਈਨਰੀਜ਼ ਆ, ਉਹ ਅਮਰੀਕਾ ਦੀਆਂ ਰਿਫਾਈਨਰੀਜ਼ ਉਹਨੂੰ ਤੇਲ ਨੂੰ ਸਾਫ਼ ਕਰਦੀਆਂ, ਉਹਦੇ ਨਾਲ ਦੋਨੇ ਮੁਲਕਾਂ ਦਾ ਫਾਇਦਾ ਹੁੰਦਾ, ਠੀਕ ਹੈ ਨਾ। ਸੋ ਪਰ ਕਿਉਂਕਿ ਜਿਹੜਾ ਰੌਲਾ ਪੈਂਦਾ ਵੀ ਜਿਹੜੀ ਜਿੱਥੇ ਤੇਲ ਨਿਕਲਦਾ ਉਹ ਇੱਥੋਂ ਦੇ ਮੂਲ ਨਿਵਾਸੀਆਂ ਦੀ ਜਗ੍ਹਾ, ਜਾਂ ਕਈ ਵਾਰ ਜਿੱਥੋਂ ਉਹ ਪਾਈਪਲਾਈਨ ਜਾਣੀ ਹੁੰਦੀ ਹੈ, ਉਹ ਮੂਲ ਨਿਵਾਸੀਆਂ ਦੇ ਜਿਹੜੇ ਉਹਨਾਂ ਦੇ ਫਰਸਟ ਨੇਸ਼ਨ ਕਮਿਊਨਿਟੀਜ਼ ਆ, ਉਹਨਾਂ ਦੇ ਜਿਹੜੇ ਜਿੱਥੇ ਉਹ ਰਹਿੰਦੇ ਆ, ਉਹਦੇ ਵਿੱਚੋਂ ਜਾਣੀ ਹੁੰਦੀ ਹੈ, ਤੇ ਉਹ ਜਿਹੜਾ ਆਇਲ ਸਪਿਲ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਵੀ ਉਹਨਾਂ ਦੇ ਪੀਣ ਦੇ ਪਾਣੀ ਨੂੰ ਨਾ ਨੁਕਸਾਨ ਕਰੇ, ਉਹਨਾਂ ਦੇ ਇਕੋਸਿਸਟਮ ਨੂੰ ਨਾ ਨੁਕਸਾਨ ਕਰੇ। ਉਹਦੇ ਕਰਕੇ ਜਿਹੜੀਆਂ ਇਦਾਂ ਦੀਆਂ ਸਕੀਮਾਂ ਹੈਗੀਆਂ, ਇਦਾਂ ਦੇ ਜਿਹੜੇ ਪਲਾਨਸ ਹੈਗੇ, ਉਹਨਾਂ ਦਾ ਵਿਰੋਧ ਹੁੰਦਾ, ਤੇ ਉਹਨਾਂ 'ਚ ਡਿਲੇ ਵੀ ਹੈ, ਕਈ ਵਾਰ ਮਹਿੰਗੀਆਂ ਹੋ ਜਾਂਦੀਆਂ ਜਾਂ ਕੈਂਸਲ ਹੋ ਜਾਂਦੀਆਂ। ਸੋ ਮਾਰਕ ਕਾਰਨੀ ਨੇ ਇੱਕ ਜਿਹੜਾ ਨੈਗੋਸ਼ੀਏਟਿੰਗ ਟੂਲ ਵਜੋਂ ਵੀ ਹਾਂ ਅਸੀਂ ਆਪਣੇ ਸੰਬੰਧ ਸੁਧਾਰਨੇ ਆ, ਠੀਕ ਹੈ, ਜੇ ਟੈਰਿਫ ਘਟਾਉਣੇ ਆ, ਵੀ ਕੈਨੇਡੀਅਨ ਗਵਰਨਮੈਂਟ ਕੀਸਟੋਨ ਪਾਈਪਲਾਈਨ, ਜਿਹੜੀ ਕੀਸਟੋਨ ਐਕਸਲ ਪਾਈਪਲਾਈਨ ਹੈਗੀ ਆ, ਉਹਨੂੰ ਦੁਬਾਰਾ ਚਾਲੂ ਕਰੂਗੀ, ਤੇ ਅਸੀਂ ਉਹਦੇ ਨਾਲ ਜਿਹੜਾ ਤੇਲ ਆਊਗਾ, ਤੇ ਦੋਨੇ ਮੁਲਕਾਂ ਦਾ ਜਿਹੜਾ ਵਪਾਰ ਹੈ, ਐਟਲੀਸਟ ਜਿਹੜਾ ਰॉ ਤੇਲ ਹੈਗਾ ਜਿਹੜਾ ਅਲਬਰਟਾ ਦੇ ਵਿੱਚੋਂ ਨਿਕਲਦਾ, ਉਸ ਸੰਬੰਧ ਦੇ ਵਿੱਚ ਕੋਈ ਫਾਇਦਾ ਹੋ ਸਕਦਾ। ਜੀ, ਤੇ ਕੈਨੇਡਾ ਪੋਸਟ ਦੀ ਜਿਹੜੀ ਸਟ੍ਰਾਈਕ ਹੈ ਉਹ ਵੀ ਜਾਰੀ ਹੈ ਜੀ। ਹਾਂਜੀ, ਸੋ ਕੈਨੇਡਾ ਪੋਸਟ ਦੀ ਸਟ੍ਰਾਈਕ ਜੀ 25 ਸਤੰਬਰ ਤੋਂ ਲਗਭਗ ਜਾਰੀ ਹੈ। ਉਹਦਾ ਕਾਰਨ ਇਹ ਬਣਿਆ ਜੀ ਵੀ ਜਿਹੜੀ ਕਮਿਊਨਿਟੀ ਮੇਲ ਬਾਕਸਿਸ ਨੂੰ ਜਿਹੜੀ ਮੇਲ ਡਿਲੀਵਰੀ ਹੁੰਦੀ ਹੈ, ਸੋ ਜਿਹੜੀ ਘਰਾਂ ਨੂੰ, ਪ੍ਰਾਈਵੇਟ ਘਰਾਂ ਨੂੰ ਜਿਹੜੀ ਮੇਲ ਦੀ ਡਿਲੀਵਰੀ ਸੀਗੀ, ਉਹ ਸਰਕਾਰ ਨੇ ਇੱਕੋਦਮ ਬੰਦ ਕਰਤੀ ਸੀਗੀ। ਉਸ ਤੋਂ ਮੈਨੂੰ ਚੇਤਾ ਵੀ ਆਪਾਂ ਜਦੋਂ ਪਿਛਲੀ ਵਾਰੀ ਸ਼ੋਅ ਕੀਤਾ ਤਾਂ ਉਦੋਂ ਅਸੀਂ ਇਹ ਅਨਾਉਂਸਮੈਂਟ ਕੀਤੀ ਸੀਗੀ ਵੀ ਹਾਂਜੀ ਕੈਨੇਡਾ ਪੋਸਟ ਨੇ ਘਰਾਂ ਤੱਕ ਜਿਹੜੀ ਮੇਲ ਦੀ ਡਿਲੀਵਰੀ ਆ ਉਹ ਬੰਦ ਕਰਤੀ ਹੈ। ਤੇ ਮੈਂ ਉਸ ਦਿਨ ਅੰਦਾਜ਼ਾ ਲਾਇਆ ਸੀਗਾ ਵੀ ਹੋ ਸਕਦਾ ਵੀ ਇਹਦੇ ਕਰਕੇ ਯੂਨੀਅਨ ਸਟ੍ਰਾਈਕ ਤੇ ਜਾਵੇਗੀ। ਉਸ ਤੋਂ ਅਗਲੇ ਦਿਨ ਹੀ ਜਿਹੜੀ ਕੈਨੇਡਾ ਪੋਸਟ ਦੀ ਜਿਹੜੀ ਯੂਨੀਅਨ ਹੈ
ਉਹ ਸਟ੍ਰਾਈਕ ਤੇ ਚਲੀ ਗਈ ਹੈ। ਹੁਣ ਜੀ ਇਸ ਵੇਲੇ ਕੈਨੇਡਾ ਦੇ ਵਿੱਚ ਪੂਰਾ ਜਿਹੜਾ ਮੇਲ ਹੈ, ਜਾਂ ਈਵਨ ਅਮਰੀਕਾ ਤੋਂ ਮੇਲ ਆ ਰਹੀ ਹੈ, ਦੁਨੀਆ ਚੋਂ ਕਿਤੋਂ ਵੀ ਮੇਲ ਆ ਰਹੀ ਹੈ, ਜਿਹੜੀ ਸਰਕਾਰੀ ਮੇਲ ਹੈ ਜੀ, ਉਹ ਬਿਲਕੁਲ ਸਟੈਂਡ ਸਟਿਲ ਤੇ ਹੈ। ਕੈਨੇਡਾ ਪੋਸਟ ਅਣਮਿੱਥੇ ਸਮੇਂ ਲਈ ਸਟ੍ਰਾਈਕ ਤੇ ਹੈ। ਲੋਕੀ ਇਸ ਵਾਰ ਯੂਜੂਅਲੀ ਜਿਹੜਾ ਲੋਕੀ ਹੁੰਦੇ ਆ ਉਹ ਕੈਨੇਡਾ ਪੋਸਟ ਦੇ ਵਰਕਰਾਂ ਦੇ ਨਾਲ ਖੜੇ ਹੁੰਦੇ ਆ, ਪਰ ਇਸ ਵਾਰੀ ਜਿਹੜੀ ਲੋਕ ਲਹਿਰ ਹੈ, ਜਿਹੜੀ ਲੋਕੀ ਹੈਗੇ ਆ, ਉਹ ਕੋਈ ਬਹੁਤ ਇਸ ਗੱਲ ਤੋਂ ਖੁਸ਼ ਨਹੀਂ ਲੱਗ ਰਹੇ। ਉਹ ਕਹਿੰਦੇ ਵੀ ਯਾਰ ਤੁਸੀਂ ਰੋਜ਼ ਦਾ ਹੀ ਕੰਮ ਫੜ ਲਿਆ ਇਹ। ਤਾਂ ਕੈਨੇਡਾ ਪੋਸਟ ਦੀ ਜਿਹੜੀ ਯੂਨੀਅਨ ਹੈ, ਉਹਨੂੰ CWPS ਯੂਨੀਅਨ ਹੈ ਜੀ, ਉਹ ਕਹਿੰਦੇ ਆ ਵੀ ਇਹਦੇ ਨਾਲ ਵੀ ਜਿਹੜੀਆਂ ਸਾਡੀਆਂ ਜੌਬਾਂ ਤੇ ਅਸਰ ਪੈਣਾ, ਕਿਉਂਕਿ ਜਦੋਂ ਤੁਸੀਂ ਘਰੋਂ ਘਰੀ ਜਾ ਕੇ ਮੇਲ ਦੇਣੀ ਹੈ ਤਾਂ ਜ਼ਿਆਦਾ ਬੰਦੇ ਚਾਹੀਦੇ ਆ। ਜਦੋਂ ਤੁਸੀਂ ਕਮਿਊਨਿਟੀ ਮੇਲ ਬਾਕਸਿਸ 'ਚ ਮੇਲ ਡਿਲੀਵਰ ਕਰਨੀ ਹੈ ਤਾਂ ਉਹ ਥੋੜੇ ਬੰਦੇ ਡਿਲੀਵਰ ਕਰ ਸਕਦੇ ਆ। ਕੈਨੇਡਾ ਪੋਸਟ ਦਾ ਤੇ ਸਰਕਾਰ ਦਾ ਪੱਖ ਇਹ ਹੈ ਵੀ ਕੈਨੇਡਾ ਪੋਸਟ ਪਹਿਲਾਂ ਹੀ ਘਾਟੇ 'ਚ ਹੈ, ਤੇ ਵੀ ਕਿਉਂਕਿ ਘਾਟੇ 'ਚ ਉਹ ਘਾਟਾ ਪੂਰਾ ਕਰਨ ਲਈ ਸਾਨੂੰ ਕਾਸਟ ਕਟਿੰਗ ਕਰਨੀ ਪੈਣੀ ਹੈ, ਤੇ ਕਾਸਟ ਕਟਿੰਗ ਇਹੀ ਹੈ ਵੀ ਅਸੀਂ ਘਰ ਘਰ ਜਾ ਕੇ ਮੇਲ ਨਾ ਡਿਲੀਵਰ ਕਰੀਏ, ਅਸੀਂ ਕਮਿਊਨਿਟੀ ਮੇਲ ਬਾਕਸਿਸ ਦੇ ਵਿੱਚ ਮੇਲ ਡਿਲੀਵਰ ਕਰ ਦਈਏ। ਪਰ ਜਿਹੜੇ ਯੂਨੀਅਨ ਵਰਕਰ ਕਹਿ ਰਹੇ ਵੀ ਜਦੋਂ ਅਸੀਂ ਇਦਾਂ ਕਰਾਂਗੇ ਫਿਰ ਸਾਡੀਆਂ ਜੌਬਾਂ ਤੇ ਅਸਰ ਪਊਗਾ, ਸਾਡੀਆਂ ਤਨਖਾਹਾਂ ਤੇ ਅਸਰ ਪਊਗਾ, ਮੇਬੀ ਤੁਸੀਂ ਬੰਦਿਆਂ ਨੂੰ ਘਟਾਓ ਵੀ, ਲੇ ਆਫ ਵੀ ਕਰੋ, ਜੋ ਕਿ ਵੈਲਿਡ ਪੱਖ ਹੈ। ਪਰ ਉਹਦੇ 'ਚ ਜਿਹੜੀ ਸੋਚਣ ਵਾਲੀ ਗੱਲ ਹੈ, ਜਾਂ ਜਿਹੜੀ ਲੋਕੀ ਗੱਲ ਕਰ ਰਹੇ ਆ, ਵੀ ਜੇ ਕੋਈ ਬਿਜ਼ਨਸ ਸਸਟੇਨੇਬਲ ਨਹੀਂ ਹੈਗਾ, ਜੇ ਕੋਈ ਬਿਜ਼ਨਸ ਲਗਾਤਾਰ ਘਾਟੇ ਦੇ ਵਿੱਚ ਜਾ ਰਿਹਾ, ਤਾਂ ਉਹ ਕਿੰਨਾ ਕੁ ਚਿਰ ਚੱਲੂਗਾ। ਠੀਕ ਹੈ, ਜਿਹੜੀ ਕੈਨੇਡਾ ਪੋਸਟ ਹੈ ਇੱਕ ਐਸੈਂਸ਼ੀਅਲ, ਕੋਈ ਵੀ ਜਿਹੜਾ ਡਾਕ ਸੇਵਾਵਾਂ ਹੁੰਦੀਆਂ ਨੇ ਕਿਸੇ ਵੀ ਮੁਲਕ ਲਈ, ਉਹ ਬੜੀਆਂ ਅਹਿਮ ਸੇਵਾਵਾਂ ਨੇ, ਹਨਾ। ਤੇ ਜ਼ਰੂਰੀ ਨਹੀਂ ਗਾ ਵੀ ਉਹ ਫਾਇਦੇਮੰਦ ਹੀ ਹੋਣ। ਜਿਹੜੀਆਂ ਜਿੰਨੀਆਂ ਵੀ ਡਾਕ ਸੇਵਾਵਾਂ ਨੇ, ਉਹ ਸਰਕਾਰੀ ਟੈਕਸ ਡਾਲਰਸ ਨਾਲ ਜਾਂ ਸਰਕਾਰੀ ਸਹਾਇਤਾ ਨਾਲ ਹੀ ਚੱਲਦੀਆਂ ਹੁੰਦੀਆਂ ਨੇ। ਪਰ ਉਹਦੇ 'ਚ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਬੈਲੈਂਸ ਬਣਾਉਣਾ ਪੈਣਾ, ਜਿੱਥੇ ਵੀ ਥੋੜੀ ਸਰਕਾਰ ਨੂੰ ਨੈਗੋਸ਼ੀਏਸ਼ਨ ਕਰਨੀ ਪੈਣੀ ਹੈ, ਵੀ ਇੱਕ ਡਿਸਾਈਡ ਕਰ ਲੈਣ ਵੀ ਯਾਰ ਇੰਨੇ ਕੁ ਪੈਸੇ ਚਲੋ ਕੈਨੇਡਾ ਪੋਸਟ ਬਣਾਵੇ, ਇੰਨੀ ਕੁ ਮਦਦ ਸਰਕਾਰ ਹੈ ਉਹ ਸਦੀਵ ਹੀ ਦਿੰਦੀ ਰਹੂਗੀ, ਪਰ ਕੈਨੇਡਾ ਪੋਸਟ ਤੇ ਵੀ ਇੱਕ ਰਿਸਟ੍ਰਿਕਸ਼ਨ ਹੋਵੇ ਵੀ ਤੁਸੀਂ ਇੱਥੋਂ ਜੇ ਮਹਿੰਗਾ ਹੁੰਦੇ ਹੋ ਤਾਂ ਸਾਡੇ ਲਈ ਮਦਦ ਕਰਨੀ ਔਖੀ ਹੋ ਜਾਣੀ, ਉਹਦਾ ਇੱਕ ਕੋਈ ਫਾਰਮੂਲਾ ਹੋਵੇ ਵੀ। ਪਰ ਜੇ ਕੈਨੇਡਾ ਪੋਸਟ ਇਹ ਐਕਸਪੈਕਟ ਕਰੇ ਵੀ ਬੇਅੰਤੇ ਪੈਸੇ ਸਰਕਾਰ ਕੈਨੇਡਾ ਪੋਸਟ ਦੇ ਵਿੱਚ ਪਾਉਂਦੀ ਰਹਿ ਸਕਦੀ ਹੈ, ਉਹ ਹੁਣ ਤਾਂ ਠੀਕ ਹੈ। ਪਰ ਜੇ ਮੰਨ ਲਓ ਅੱਗੇ ਕੰਜ਼ਰਵੇਟਿਵ ਸਰਕਾਰ ਆਉਂਦੀ ਹੈ, ਉਹਨਾਂ ਨੂੰ ਤਾਂ ਬਹਾਨਾ ਮਿਲ ਜਾਂਦਾ ਬੰਦੇ ਕੱਢਣ ਦਾ, ਜਾਂ ਇਦਾਂ ਦੀਆਂ ਸੇਵਾਵਾਂ ਨੂੰ ਪ੍ਰਾਈਵੇਟਾਈਜ਼ ਕਰਨ ਦਾ ਜਾਂ ਬੰਦ ਕਰਨ ਦਾ, ਹਨਾ। ਸੋ ਬੜੀ ਕਸੂਤੀ ਜੀ ਸਿਚੁਏਸ਼ਨ ਹੈ, ਪਰ ਮੈਨੂੰ ਲੱਗਦਾ ਵੀ ਸ਼ਾਇਦ ਇਹਦੇ 'ਚ ਬੈਲੈਂਸ 'ਚ ਇਹਦਾ ਹੱਲ ਹੈਗਾ, ਪਰ ਉਹ ਬੈਲੈਂਸ ਵੱਲ ਕੋਈ ਤੁਰਦਾ ਨਜ਼ਰ ਨਹੀਂ ਆ ਰਿਹਾ ਇਸ ਵੇਲੇ। ਗੱਲ ਇਹ ਹੈ ਵੀ ਕੈਨੇਡੀਅਨ ਬਹੁਤ ਦੁਖੀ ਹੈ। ਹੁਣ ਜੇ ਕਿਸੇ ਦੀਆਂ ਪ੍ਰਿਸਕ੍ਰਿਪਸ਼ਨ ਦੀਆਂ ਚਿੱਠੀਆਂ ਆਉਂਦੀਆਂ, ਉਹ ਕੈਨੇਡਾ ਪੋਸਟ ਦੇ ਰਾਹੀਂ ਆਉਂਦੀਆਂ, ਕਿਸੇ ਦੀ ਜੇ ਹਸਪਤਾਲ ਦੀ ਅਪੁਆਇੰਟਮੈਂਟ ਦੀ ਚਿੱਠੀਆਂ ਆਉਣੀਆਂ, ਉਹ ਹਨਾ ਵੀ ਹੁਣ ਕਿਸੇ ਦੀ ਬੰਦਿਆਂ ਨੂੰ 8-8 10-10 ਮਹੀਨੇ ਹੋ ਗਏ ਆਪਣੀਆਂ ਅਪੁਆਇੰਟਮੈਂਟਸ ਦੀ ਵੇਟ ਕਰਦੇ, ਉਹ 3-4 ਮਹੀਨੇ 3-4 ਹਫ਼ਤੇ ਪਹਿਲਾਂ ਚਿੱਠੀ ਆਉਣੀ ਹੁੰਦੀ ਹੈ, ਹਨਾ। ਕਿਸੇ ਦਾ ਪੇ ਚੈੱਕ ਆਉਣਾ ਹੁੰਦਾ, ਕਿ ਕੋਈ ਸਰਕਾਰੀ ਜੇ ਆਪਾਂ ਕਹਿ ਲਈਏ ਵੀ ਕਿਸੇ ਨੂੰ ਕੋਈ ਚੈੱਕ ਆਉਣਾ ਹੈ, ਕੋਈ ਕਿਸੇ ਸਹੂਲਤ ਦਾ ਚੈੱਕ ਆਉਣਾ, ਉਹ ਸਾਰਾ ਕੈਨੇਡਾ ਪੋਸਟ ਰਾਹੀਂ ਆਉਣਾ ਹੁੰਦਾ। ਤੇ ਜਦੋਂ ਸਾਰਾ ਕੁਝ ਰੁਕ ਜਾਂਦਾ, ਉਹਦਾ ਓਵਰਆਲ ਇਕਨੋਮੀ ਤੇ ਬਹੁਤ ਜ਼ਿਆਦਾ ਵੱਡਾ ਫਰਕ ਪੈਂਦਾ। ਬਿਜ਼ਨਸਿਸ ਨੂੰ ਹੋਰ ਨੁਕਸਾਨ ਹੈ ਵੀ ਉਹ ਆਪਣਾ ਸਮਾਨ ਨਹੀਂ ਸ਼ਿਪ ਕਰ ਸਕਦੇ, ਜੇ ਉਹਨਾਂ ਨੇ ਸ਼ਿਪ ਕਰਨਾ ਤਾਂ ਉਹਨਾਂ ਨੂੰ ਫੈਡਐਕਸ ਜਾਂ UPS ਰਾਹੀਂ ਬਹੁਤ ਮਹਿੰਗੇ ਮੁੱਲ ਤੇ ਵੇਚਣਾ ਪੈਣਾ, ਜਿਹਦੇ ਕਰਕੇ ਉਹਨਾਂ ਦੀ ਜਿਹੜੀ ਕੰਪੈਟੀਟਿਵਨੈਸ ਹੈ ਉਹ ਮੁੱਕ ਜਾਂਦੀ ਹੈ ਜਾਂ ਘਟ ਜਾਂਦੀ ਹੈ। ਸਹੀ ਗੱਲ ਹੈ, ਬਿਲਕੁਲ। ਤੇ ਗੱਲ ਕਰੀਏ ਆਪਾਂ ਇੰਡੀਆ ਤੇ ਕੈਨੇਡਾ ਦੇ ਰਿਸ਼ਤਿਆਂ ਦੀ, ਇੰਡੀਆ ਨੇ ਕੈਨੇਡੀਅਨ ਜਿਹੜੇ ਸਿਟੀਜ਼ਨ ਨੇ, ਜਿਹੜੇ ਵਿਜ਼ਿਟ ਕਰਦੇ ਨੇ ਇੰਡੀਆ ਦੀ, ਉਹਨਾਂ ਦੇ ਲਈ ਕੋਈ ਹੋਰ ਸ਼ਰਤਾਂ ਰੱਖੀਆਂ ਨੇ ਜੀ, ਜਦੋਂ ਉਹ ਲੈਂਡ ਕਰਦੇ ਨੇ ਜਾਂ ਜਦੋਂ ਉਹਨਾਂ ਨੇ ਵਿਜ਼ਿਟ ਕਰਨਾ ਹੈ ਇੰਡੀਆ ਦੇ ਲਈ? ਸੋ ਜਿਹੜਾ ਕੈਨੇਡੀਅਨ ਸਿਟੀਜ਼ਨ ਆ, ਉਹਨੂੰ ਇੰਡੀਆ ਦਾ ਵੀਜ਼ਾ ਤਾਂ ਲੈ ਕੇ ਹੀ ਜਾਣਾ ਪੈਂਦਾ, ਅਮਰੀਕਨਸ ਨੂੰ ਵੀ ਲੈਣਾ ਪੈਂਦਾ। ਉਹਦੇ 'ਚ ਵੀਜ਼ਾ ਜਿਹੜਾ ਹੈਗਾ ਉਹ ਸਾਰੇ ਲੈ ਸਕਦੇ, ਉਹਦੀ ਵੀਜ਼ੇ ਦੀ ਫੀਸ ਵੀ ਹੈਗੀ ਹੈ। ਪਰ ਉਸ ਤੋਂ ਇਲਾਵਾ ਜਦੋਂ ਤੁਸੀਂ ਇੱਕ ਵਾਰੀ ਵੀਜ਼ਾ ਲੈ ਲਿਆ, ਤਾਂ ਪਹਿਲਾਂ ਕੋਈ ਹੋਰ ਫਾਰਮ ਨਹੀਂ ਸੀ ਭਰਨਾ ਪੈਂਦਾ। ਕੋਵਿਡ ਵੇਲੇ ਹੁੰਦਾ ਸੀਗਾ ਵੀ ਤੁਹਾਨੂੰ ਇੱਕ ਅੱਡ ਫਾਰਮ ਭਰਨਾ ਪੈਂਦਾ ਸੀਗਾ, ਪਰ ਪਿਛਲੇ ਹਫ਼ਤੇ ਤੋਂ ਕੈਨੇਡੀਅਨ ਆਪਣੇ ਇੰਡੀਅਨ ਗਵਰਨਮੈਂਟ ਇੱਕ ਸਿਰਫ ਕੈਨੇਡੀਅਨ ਸਿਟੀਜ਼ਨਸ ਲਈ ਇੱਕ ਨਵਾਂ ਹੈਗਾ, ਤਾਂ ਖੱਜਲ ਹੋਣ ਵਾਲੀ ਗੱਲ ਹੈ ਵੀ ਇੱਕ ਹੋਰ ਸਟੈਪ ਲੈ ਕੇ ਆਇਆ ਵੀ ਤੁਹਾਨੂੰ ਨਾ ਇੱਕ ETA ਫਾਰਮ ਭਰਨਾ ਪੈਣਾ। ਸੋ ਉਹਦੇ 'ਚ ਕੀ ਹੈ ਵੀ ਤੁਹਾਨੂੰ ਉਹਨਾਂ ਨੂੰ ਨੋਟੀਫਾਈ ਕਰਨਾ ਪੈਣਾ ਵੀਜ਼ੇ ਤੋਂ ਛੁੱਟ। ਸੋ ਫੀਲਡ ਸਾਰੇ ਵੀਜ਼ੇ ਵਾਲੇ, ਬਸ ਇਹਦੇ 'ਚ ਕੋਈ ਫੀਸ ਹੈ ਨਹੀਂ ਗੀ। ਤੇ ਇਹ 'ਚ ਤੁਸੀਂ ਜਾਂ ਈਵਨ ਜੇ ਤੁਸੀਂ OCI ਵੀ ਹੋ ਤਾਂ ਵੀ ਤੁਹਾਨੂੰ ਇਹ ਫਾਰਮ ਭਰਨਾ ਪੈਣਾ, ਕਿਉਂਕਿ ਤੁਸੀਂ ਸਟਿਲ ਕੈਨੇਡੀਅਨ ਸਿਟੀਜ਼ਨ ਹੋ। ਤੇ ਉਹਦੇ 'ਚ ਤੁਹਾਨੂੰ ਦੱਸਣਾ ਪੈਣਾ ਵੀ ਤੁਸੀਂ ਇੰਡੀਆ 'ਚ ਕਿੱਥੇ ਜਾ ਕੇ ਰਹਿਣਾ, ਕਿਹਨੂੰ ਮਿਲਣਾ, ਇੰਡੀਆ ਦੇ ਵਿੱਚ ਤੁਹਾਡਾ ਫੋਨ ਨੰਬਰ ਕੀ ਹੋਊਗਾ, ਤੁਹਾਡੀ ਈਮੇਲ ਐਡਰੈਸ ਕੀ ਹੋਊਗੀ, ਤੇ ਤੁਹਾਡੇ ਉੱਥੇ ਰਹਿਣ ਦਾ ਪਤਾ ਕੀ ਹੈ।
ਤੇ 48 ਘੰਟੇ ਪਹਿਲਾਂ ਤੁਹਾਡੇ ਜਾਣ ਤੋਂ ਇਹ ਤੁਹਾਨੂੰ ਆਨਲਾਈਨ ਫਾਰਮ ਹੈ, ਬੜਾ ਹੈਗਾ, ਦੇਖੋ ਸਿੰਪਲ ਜਿਹਾ ਫਾਰਮ ਹੈ, ਪਰ ਗੱਲ ਇਹ ਹੈ ਵੀ ਹਰ ਇੱਕ ਬੰਦੇ ਕੋਲੇ ਇਹ ਸਹੂਲਤ ਨਹੀਂ ਹੁੰਦੀ, ਹਰ ਇੱਕ ਬੰਦੇ ਕੋਲੇ ਸਕਿੱਲ ਨਹੀਂ ਹੁੰਦਾ ਵੀ ਉਹ ਏਦਾਂ ਦੀ ਜਾਣਕਾਰੀ ਨੂੰ ਭਰ ਸਕੇ, ਫਿਲ ਕਰ ਸਕੇ। ਤੇ ਬਹੁਤੀ ਵਾਰੀ ਤਾਂ ਇਹ ਹੁੰਦਾ ਵੀ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਯਾਰ ਅਸੀਂ ਇਹ ਫਾਰਮ ਭਰਨਾ। ਉਹ ਮੁੜ ਕੇ ਏਅਰਪੋਰਟ ਤੇ ਜਾ ਕੇ ਅਗਲੇ ਨੇ, ਜਦੋਂ 에ਅਰਲਾਈਨ ਨੇ ਕਹਿਣਾ ਵੀ ਤੁਸੀਂ ਇਹ ਫਾਰਮ ਭਰਿਆ, ਫਿਰ ਉਹ ਜਿਹੜੀ ਖੱਜਲ ਖਰਾਬੀ ਹੈ ਉਹ ਵੱਧ ਜਾਂਦੀ ਹੈ। ਸੋ ਫਾਰਮ ਆਇਆ, ਦੇਖਦੇ ਆ ਵੀ ਹੁਣ ਇਹਦੇ ਚ ਕੀ ਮਤਲਬ ਅੱਗੇ ਲੋਕਾਂ ਦੀ ਕੀ ਉਹ ਰਿਐਕਟ ਕਿਵੇਂ ਕਰਦੇ ਆ ਲੋਕੀ ਇਹਨੂੰ। ਵੀ ਹੋ ਸਕਦਾ ਵੀ ਲੋਕੀ ਆਪਣੀ ਇੰਡੀਅਨ ਸਰਕਾਰ ਨੂੰ ਕਹਿਣ ਵੀ ਯਾਰ ਇਹ ਚੀਜ਼ ਹਟਾਓ, ਜਾਂ ਹੋ ਸਕਦਾ ਵੀ ਉਹ ਜਿਵੇਂ ਅੱਗੇ ਹੋ ਰਿਹਾ ਵੀ ਬਿਲਕੁਲ ਐਕਸੈਪਟ ਕਰ ਲੈਣ। ਅਨੀਤਾ ਆਨੰਦ ਹੁਣੀ ਪਿਛਲੇ ਹਫ਼ਤੇ ਇੰਡੀਆ ਗਏ ਸੀਗੇ, ਉਸ ਤੋਂ ਬਾਅਦ ਲੱਗਦਾ ਤਾਂ ਇਹ ਸੀਗਾ ਵੀ ਚੀਜ਼ਾਂ ਹੋਰ ਸੌਖੀਆਂ ਹੋਣਗੀਆਂ, ਜਿਹੜੀਆਂ ਈ ਵੀਜ਼ੇ ਦੀਆਂ ਸ਼ਰਤਾਂ ਥੋੜੀਆਂ ਘਟਾਈਆਂ ਜਾਣਗੀਆਂ। ਜਿਵੇਂ ਜਿਹੜੇ ਕੈਨੇਡੀਅਨ ਸਿਕਿਉਰਿਟੀ ਸਰਵਿਸਿਜ਼ ਦੇ ਵਿੱਚ ਜਿਹੜੇ ਬੰਦਿਆਂ ਨੇ ਕੰਮ ਕੀਤਾ, ਉਹਨਾਂ ਨੂੰ ਹਜੇ ਵੀਜ਼ਾ ਨਹੀਂ ਮਿਲਦਾ, ਉਹਨਾਂ ਨੂੰ ਰੈਗੂਲਰ ਪੇਪਰ ਵੀਜ਼ਾ ਹੀ ਲਾਉਣਾ ਪੈਂਦਾ, ਉਹ ਈ ਵੀਜ਼ਾ ਅਪਲਾਈ ਨਹੀਂ ਕਰ ਸਕਦੇ। ਵੀ ਸ਼ਾਇਦ ਉਹਨਾਂ ਸ਼ਰਤਾਂ ਦੇ ਵਿੱਚ ਕੋਈ ਰਿਆਇਤ ਮਿਲੂਗੀ, ਪਰ ਇਦਾਂ ਦੀ ਕੋਈ ਰਿਆਇਤ ਹਜੇ ਨਹੀਂ ਅਨਾਉਂਸ ਹੋਈ ਹੈ। ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਵੀ ਦੋਨੇ ਮੁਲਕਾਂ ਦੀ ਈਵਨ ਜਿਹੜੀ ਉਹ ਗੱਲਬਾਤ ਵੀ ਕਰ ਰਿਹਾ, ਵੀ ਇੰਡੀਆ ਕਹਿ ਰਿਹਾ ਵੀ ਕੈਨੇਡਾ ਨੇ ਸਾਨੂੰ ਕਿਹਾ ਵੀ ਅਸੀਂ ਕਲੋਜ਼ਲੀ ਕੋਆਪਰੇਟ ਕਰਾਂਗੇ ਜਿਹੜੇ ਕੈਨੇਡਾ ਦੇ ਵਿੱਚ, ਜਿਨ੍ਹਾਂ ਨੂੰ ਇੰਡੀਆ ਐਕਸਟ੍ਰੀਮਿਸਟ ਕਹਿੰਦਾ, ਤੇ ਕੈਨੇਡਾ ਕਹਿੰਦਾ ਵੀ ਹਾਂ ਉਹ ਫਰੀडम ਆਫ ਸਪੀਚ ਵਰਤ ਰਿਹਾ ਜਿਹੜੀ ਕੈਨੇਡਾ ਅਲਾਉ ਕਰਦਾ। ਪਰ ਕੈਨੇਡਾ ਕਹਿ ਰਹੇ ਵੀ ਨਹੀਂ, ਅਸੀਂ ਤਾਂ ਸਿਰਫ ਇੰਡੀਆ ਨੂੰ ਇਹ ਗੱਲ ਕਹੀ ਆ ਵੀ ਯਾਰ ਤੁਸੀਂ ਜਿਹੜੇ ਆਪਾਂ ਟ੍ਰੇਡ ਸੰਬੰਧ ਵਧਾਈਏ ਉਹ ਇੰਪੋਰਟੈਂਟ ਹੈ, ਪਰ ਜਿਹੜੀ ਪਹਿਲਾਂ ਤੁਸੀਂ ਦਖਲ ਅੰਦਾਜ਼ੀ ਕੀਤੀ ਹੈ ਕੈਨੇਡਾ ਦੇ ਵਿੱਚ, ਉਹਦੇ ਵਿੱਚ ਸਾਡੇ ਨਾਲ ਕੋਆਪਰੇਟ ਕਰੋ। ਤੇ ਵੀ ਇੰਡੀਆ ਨੇ ਉਹਦੇ ਚ ਆਸ਼ਵਾਸਨ ਦਿੱਤਾ। ਕੌਣ ਸੱਚਾ ਕੌਣ ਝੂਠਾ ਦੇਖੋ, ਕੈਨੇਡੀਅਨਸ ਨੂੰ ਤਾਂ ਇਹੀ ਲੱਗਦਾ ਵੀ ਅਸੀਂ ਸੱਚੇ ਹਾਂ। ਤੇ ਯੂਜੂਅਲੀ ਜਿਹੜਾ ਜੇ ਆਪਾਂ ਰਿਕਾਰਡ ਦੇਖੀਏ ਤਾਂ ਉਹ ਇਦਾਂ ਹੀ ਆ। ਪਰ ਜਿਹੜੀਆਂ ਕੈਨੇਡੀਅਨ ਸਿਟੀਜ਼ਨਸ ਦੀਆਂ ਮੁਸ਼ਕਿਲਾਂ ਉਹ ਲਗਾਤਾਰ, ਜਿਹੜੇ ਸਪੈਸ਼ਲੀ ਜਿਨ੍ਹਾਂ ਦੇ ਘਰ ਉੱਥੇ ਆ, ਜਿਨ੍ਹਾਂ ਦੇ ਪਰਿਵਾਰ ਉੱਥੇ ਆ, ਜਿਨ੍ਹਾਂ ਨੇ ਜਾਣਾ ਹੁੰਦਾ, ਮਤਲਬ ਸਾਡਾ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਉੱਥੇ ਆ, ਅਸੀਂ ਦਰਸ਼ਨਾਂ ਲਈ ਜਾਣਾ ਹੁੰਦਾ, ਪਰ ਉਹ ਚੀਜ਼ਾਂ ਔਖੀਆਂ ਹੁੰਦੀਆਂ ਜਾ ਰਹੀਆਂ। ਸੋ ਬੜੇ ਕਈ ਵਾਰੀ ਬੰਦਾ ਬੇਵਸ ਜਿਹਾ ਮਹਿਸੂਸ ਕਰਦਾ। ਹਾਂਜੀ ਬਿਲਕੁਲ, ਜੇ ਚੀਜ਼ ਖਾਸ ਕਰਕੇ ਵਿਜ਼ਟ ਹੀ ਕੰਪਲੀਕੇਟਡ ਹੋ ਗਈ ਤੇ ਉਹਦੇ ਪ੍ਰੋਸੈਸ ਹੀ ਕੰਪਲੀਕੇਟਡ ਹੈ, ਤੇ ਫਿਰ ਬੰਦਾ ਕਰੂ ਕਿਵੇਂ? ਚਾਹੇ ਉਹਦੇ ਕੋਲੇ ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਕੈਨੇਡੀਅਨ ਸਿਟੀਜ਼ਨ ਹੀ ਹੈ, ਚਾਹੇ ਉਹ ਅਮਰੀਕਨ ਸਿਟੀਜ਼ਨ ਹੈ, ਕਿਤੇ ਵੀ ਜਾਣ ਲਈ ਉਹਦੀ ਜੇ ਜਾਣ ਦੀ ਜਿਹੜੀ ਪ੍ਰਕਿਰਿਆ ਉਹ ਜੇ ਸਖਤ ਹੋਊਗੀ, ਜਾਂ ਪੜਾਅ ਉਹਦੇ ਵੱਖ-ਵੱਖ ਸੀਗੇ, ਤਾਂ ਫਿਰ ਔਖ ਤਾਂ ਦੇਖੋ ਹੋਊਗੀ। ਇਜ਼ਰਾਈਲ ਗਾਜ਼ਾ ਜਿਹੜੀ ਡੀਲ ਹੈ ਉਹ ਹੋ ਚੁੱਕੀ ਹੈ ਗੁਰਜਸਪਾਲ ਸਿੰਘ ਜੀ, ਤੇ ਇਨਸਾਨੀਅਤ ਦੇ ਲਿਹਾਜ਼ ਤੋਂ, ਮਨੁੱਖਤਾ ਦੇ ਲਿਹਾਜ਼ ਤੋਂ, ਆਪਾਂ ਪਿਛਲੀ ਵਾਰ ਵੀ ਇਹ ਗੱਲ ਕੀਤੀ ਸੀ ਕਿ ਮਨੁੱਖਤਾ ਦੇ ਆਧਾਰ ਤੇ ਕਈ ਮਾਮਲੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਜਿੱਠਣਾ ਚਾਹੀਦਾ ਹੈ। ਵੈਲਕਮ ਸਟੈਪ ਕਿਹਾ ਜਾ ਰਿਹਾ, ਪਰ ਕਹਿੰਦੇ ਵੀ ਹਲੇ ਕਾਫੀ ਕੁਝ ਹੋਰ ਹੋਣਾ ਬਾਕੀ ਹੈ। ਹਾਂਜੀ, ਸੋ ਪਹਿਲਾਂ ਤਾਂ ਵੀ ਸ਼ੁਕਰ ਹੈ ਜੀ, ਇਹ ਰਾਸ਼ਟਰਪਤੀ ਟਰੰਪ ਨੇ ਅਨਾਉਂਸ ਕੀਤੀ ਹੈ ਵੀ ਹਾਂਜੀ ਦੋਨੇ ਹੀ ਹਮਾਸ ਤੇ ਜਿਹੜੇ ਇਜ਼ਰਾਈਲੀ ਨੈਗੋਸ਼ੀਏਟਰ ਹੈ ਉਹ ਪੀਸ ਡੀਲ ਨੂੰ ਮੰਨ ਗਏ ਆ। ਤੇ ਉਹਦੇ ਕਰਕੇ ਹੁਣ ਜੰਗਬੰਦੀ ਹੈ, ਜਿਹੜੀ ਜੰਗਬੰਦੀ ਤਾਂ ਕੀ ਸੀਗੀ ਜੀ, ਬੇਸਿਕਲੀ ਜਿਹੜਾ ਕਤਲੇਆਮ ਸੀਗਾ, ਜਿਹੜਾ ਜੈਨੋਸਾਈਡ ਹੋ ਰਿਹਾ ਸੀਗਾ ਪੈਲਸਟਾਈਨ ਦੇ ਲੋਕਾਂ ਦਾ, ਉਹ ਰੁਕਣ ਦੀ ਹੁਣ ਆਸ ਬਣੀ ਹੈ ਵੀ ਜਿਹੜੇ 67-68 ਜਿਹੜੇ, ਚਲੋ ਉਹਦੇ ਵਿੱਚੋਂ ਕੁਛ ਕੁ ਹਮਾਸ ਦੇ ਆਪਾਂ ਕਹਿ ਲਈਏ ਵੀ ਹੋਣਗੇ ਥੋੜੇ ਬੰਦੇ, ਪਰ ਜਿਹੜੇ ਵਿੱਚ ਇਨੋਸੈਂਟ ਬੱਚੇ, ਬੀਬੀਆਂ, ਭੈਣਾਂ ਜਿਨ੍ਹਾਂ ਨੂੰ ਇਜ਼ਰਾਈਲੀ ਆਰਮੀ ਵੱਲੋਂ ਮਾਰਿਆ ਗਿਆ, ਉਹ ਰੁਕ ਜੂਗੀ, ਹਨਾ। ਪਰ ਵੈਲਕਮ ਸਟੈਪ ਹੈ, ਪਰ ਤਬਾਹੀ ਇੰਨੀ ਹੋ ਚੁੱਕੀ ਹੈ ਹਨਾ, ਵੀ ਉਹ ਇੰਨਾ ਸੌਖਾ ਤਾਂ ਹੈ ਨਹੀਂਗਾ। ਇੰਨੀ ਜ਼ਿਆਦਾ ਡਿਸਪਲੇਸਮੈਂਟ ਹੋ ਚੁੱਕੀ ਹੈ ਗਾਜ਼ਾ ਦੇ ਵਿੱਚ, ਕਹਿੰਦੇ ਵੀ 70% ਤੋਂ ਉੱਤੇ ਜਿਹੜਾ ਗਾਜ਼ਾ ਉਹ ਮਲੀਆਮੇਟ ਹੋ ਚੁੱਕਿਆ। ਸਹੀ, ਠੀਕ ਹੈ ਨਾ। ਫਿਰ ਉਹਦੇ ਨੈਕਸਟ ਸਟੈਪ ਕੀ ਹੋਣੇ, ਰਿਵਾਈਵਲ ਕੀ ਹੈ? ਤੇ ਉਹ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਕਾਰਨੀ ਉਹਨਾਂ ਨੇ ਕਿਹਾ ਵੀ ਜਿਹੜੇ ਅਗਲੇ 48 ਘੰਟੇ ਉਹ ਬੜੇ ਕਰੂਸ਼ੀਅਲ ਹੈ। ਕਿਉਂ ਕਰੂਸ਼ੀਅਲ ਹੈ? ਕਿਉਂਕਿ ਜਦੋਂ ਪਿਛਲੀ ਵਾਰ ਵੀ ਪੀਸ ਡੀਲ ਹੋਈ ਸੀਗੀ, ਐਵੇਂ ਕੋਈ ਟੁੱਟਾ ਜਿਹਾ ਬਹਾਨਾ ਲਾ ਕੇ, ਸਹੀ ਗੱਲ ਵੀ ਹਨਾ, ਵੀ ਨਹੀਂ ਇਹ ਤਾਂ ਸਾਡੇ ਹੋਸਟ ਨਹੀਂ ਮੁੜ ਜਾ, ਜਿਹੜੀ ਗੱਲ ਦਾ ਹਾਂਜੀ ਹਾਂ, ਵੀ ਉਹ ਦੁਬਾਰਾ ਫੇਰ ਅਟੈਕ ਸ਼ੁਰੂ ਕਰਤਾ। ਕਿਉਂਕਿ ਜਿਹੜੀ ਇਜ਼ਰਾਈਲੀ ਆਪਾਂ ਕਹਿ ਲਈਏ ਵੀ ਜਿਹੜੀ ਇਜ਼ਰਾਈਲੀ ਸਰਕਾਰ ਹੈ, ਜਿਹੜਾ ਉਹਦੇ ਵਿੱਚ ਜਿਹੜੇ ਰਾਈਟ ਵਿੰਗ ਫੈਕਟਰ ਹੈਗੇ ਆ, ਉਹ ਤਾਂ ਇਸ ਗੱਲ ਤੇ ਬੜਾ ਹੀ ਕਲੀਅਰ ਹੈ ਨਾ ਵੀ ਯਾਰ ਅਸੀਂ ਸਾਰਾ ਦਾ ਸਾਰਾ ਜਿਹੜਾ ਗ੍ਰੇਟਰ ਇਜ਼ਰਾਈਲ ਜਿਹਨੂੰ ਕਨਸੈਪਟ ਕਹਿੰਦੇ ਆ, ਵੀ ਅਸੀਂ ਗਾਜ਼ਾ ਨੂੰ ਐਨ ਬਿਲਕੁਲ ਉੱਥੋਂ ਜਿਹੜੇ ਫਲਸਤੀਨੀਆਂ ਨੂੰ ਕੱਢ ਕੇ ਅਸੀਂ ਸਾਰੇ ਦੇ ਸਾਰੇ ਖਿੱਤੇ ਦੇ ਉੱਤੇ ਆਪਣਾ ਕਬਜ਼ਾ ਜਮਾਉਣਾ। ਤੇ ਜਿੰਨੇ ਵੀ ਹੁਣ ਤੱਕ ਉਹਨਾਂ ਨੇ ਸਟੈਪ ਲਏ ਆ ਉਹ ਉਸੇ ਪਾਸੇ ਨੂੰ ਤੁਰਦੇ ਦਿਸ ਰਹੇ ਆ।
ਜੰਗਬੰਦੀ ਜਾਂ ਜਿਹੜੀ ਜਿਹੜੀ ਕਤਲੋਗਾਰਤ ਹੈ ਉਹ ਰੁਕਣਾ, ਮਤਲਬ ਚਾਹੇ ਸਾਹ ਵੀ ਆ ਜਾਵੇ, ਪਰ ਉਹਦੇ ਜਿਹੜੇ ਨੈਕਸਟ ਸਟੈਪ ਹੈਗੇ ਵੀ ਉੱਥੇ ਏਡ ਪਹੁੰਚਦੀ ਹੋਵੇ, ਉਹਨਾਂ ਕੋਲੇ ਖਾਣਾ, ਜਿਹੜੀਆਂ ਮੈਡੀਕਲ ਸਹੂਲਤਾਂ ਸਮਹਾਓ ਉਹਨਾਂ ਨੂੰ ਥੋੜਾ ਜਿਹਾ ਪੈਰਾਂ ਤੇ ਹੋਣ, ਫਿਰ ਜਿਹੜਾ ਮੈਨੂੰ ਲੱਗਦਾ ਵੀ ਜਿਹੜੀ ਲਾਰਜਰ ਗਲੋਬਲ ਜਿਹੜੇ ਮੁਲਕ ਹੈਗੇ ਆ ਉਹਨਾਂ ਦਾ ਬਹੁਤ ਜ਼ਿਆਦਾ ਰੋਲ ਇਹਦੇ ਵਿੱਚ ਬਣਦਾ, ਵੀ ਉਹ ਮੇਕ ਸ਼ੋਰ ਕਰਨ ਵੀ ਹੁਣ ਐਵੇਂ ਕਿਸੇ ਰੀਜ਼ਨ ਕਰਕੇ ਇਹ ਤੋਂ ਇਜ਼ਰਾਈਲ ਬੈਕ ਟਰੈਕ ਨਾ ਕਰੇ ਤੇ ਦੁਬਾਰਾ ਸੇਮ ਉਹ ਕਤਲੋਗਾਰਤ ਸ਼ੁਰੂ ਨਾ ਕਰ ਦੇਵੇ। ਤੇ ਦੂਜੀ ਗੱਲ ਵੀ ਰਿਵਾਈਵਲ ਕਿਵੇਂ ਕਰਨਾ, ਜਿਹੜਾ ਇੱਕ 2 ਸਟੇਟ ਸੋਲਿਊਸ਼ਨ ਆ ਉਹਦੇ ਤੱਕ ਕਿਵੇਂ ਪਹੁੰਚਣਾ। ਜਿਹੜਾ ਪੈਲਸਟਾਈਨ ਨੂੰ ਹੁਣ ਕਿੰਨੇ ਮੁਲਕਾਂ ਨੇ ਰੈਕਗਨਾਈਜ਼ ਕਰਤਾ, ਪਰ ਉਹ ਰੈਕਗਨਾਈਜ਼ ਕਰਕੇ ਉਹਨਾਂ ਦੀ ਉੱਥੇ ਇੱਕ ਸਰਕਾਰ ਕਿਵੇਂ ਇਸਟੈਬਲਿਸ਼ ਕਰਨੀ ਆ, ਉੱਥੇ ਦੁਬਾਰਾ ਜਿਹੜੀਆਂ ਫੰਡਾਮੈਂਟਲ ਸਹੂਲਤਾਂ ਉਹਨਾਂ ਨੂੰ ਕਿਵੇਂ ਇਸਟੈਬਲਿਸ਼ ਕਰਨਾ, ਤੇ ਉੱਥੋਂ ਦੇ ਲੋਕਾਂ ਨੂੰ ਦੁਬਾਰਾ ਪੈਰਾਂ ਤੇ ਖੜੇ ਕਿਵੇਂ ਕਰਨਾ। ਸੋ ਬਹੁਤ ਜ਼ਿਆਦਾ ਕੰਮ ਹੋਣ ਵਾਲਾ, ਪਰ ਉਹ ਮੈਂ ਥੋੜਾ ਜ਼ਿਆਦਾ ਲੰਬੇ ਚ ਰੱਖਿਆ। ਪਰ ਪਹਿਲੀ ਗੱਲ ਇਹ ਹੈਗੀ ਵੀ ਜਿਹੜੀ ਇਹ ਪੀਸ ਡੀਲ ਹੈਗੀ ਆ ਇਹਨੂੰ ਥੋੜਾ ਸਸਟੇਨ ਕਿਵੇਂ ਕਰਨਾ, ਇਹ ਦੇਖਣ ਵਾਲੀ ਗੱਲ ਹੋਵੇਗੀ ਜੀ। ਜੀ ਬਿਲਕੁਲ। ਤੇ ਨਾਲ ਇਹ ਵੀ ਹੈ ਨਾ ਵੀ ਦੁਨੀਆ ਭਰ ਦੇ ਲੀਡਰ ਤਾਂ ਦੇਖੋ ਆਪਣੇ ਪੱਧਰ ਤੇ ਕਈ ਮੁਲਕਾਂ ਨੇ ਤਾਂ ਯਤਨ ਕੀਤਾ ਸੀਗਾ, ਜਿੱਦੇ ਉਹਨਾਂ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਯੂਐਨਓ ਦੇ ਵਿੱਚ ਆਪਣਾ ਭਾਸ਼ਣ ਦਿੱਤਾ ਸੀਗਾ, ਉਹਦੇ ਉਹ ਛੱਡ ਕੇ ਤੁਰ ਗਏ ਸੀਗੇ। ਕਿਸੇ ਪ੍ਰਧਾਨ ਮੰਤਰੀ ਲਈ ਇਹ ਬਹੁਤ ਵੱਡੀ ਨਮੋਸ਼ੀ ਹੈ ਵੀ ਡੈਲੀਗੇਟ ਉੱਠ ਕੇ ਤੁਰ ਜਾਣ। ਤੇ ਇਜ਼ਰਾਈਲ ਨੂੰ ਕਈ ਮਾਮਲਿਆਂ ਦੇ ਵਿੱਚ, ਸ਼ਾਇਦ ਕੈਨੇਡਾ ਦੀ ਵੀ ਉਸ ਮਾਮਲੇ ਦੇ ਵਿੱਚ ਮੋਹਰੀ ਭੂਮਿਕਾ ਰਹੀ ਹੋਣੀ ਹੈ, ਜਿਹਦੇ ਵਿੱਚ ਜਿਹੜਾ ਫਿਲਸਤੀਨ ਹੈ ਉਹਨੂੰ ਮੁਲਕ ਦਾ ਜਿਹੜਾ ਦਰਜਾ ਦੇਣ ਦੀ ਗੱਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੌਮਾਂਤਰੀ ਪੱਧਰ ਦੀ ਰਾਜਨੀਤੀ ਦੇ ਵਿੱਚ ਵੇਖਦੇ ਰਹੇ ਹਾਂ। ਹਾਂਜੀ। ਸੋ ਕੈਨੇਡਾ ਉਹਨਾਂ ਪਹਿਲੇ ਮੁਲਕ, ਮਤਲਬ ਪਹਿਲੇ ਤਾਂ ਨਹੀਂ, ਵੈਸੇ ਤਾਂ ਅਖੀਰਲੇ ਮੁਲਕਾਂ ਦੇ ਵਿੱਚੋਂ ਹੀ ਹੈ, ਕਿਉਂਕਿ ਜਦੋਂ ਕੈਨੇਡਾ ਨੇ ਰੈਕਗਨਾਈਜ਼ ਕੀਤਾ ਉਦੋਂ ਲਗਭਗ 128-130 ਮੁਲਕ ਆਲਰੇਡੀ ਪੈਲਸਟਾਈਨ ਨੂੰ ਰੈਕਗਨਾਈਜ਼ ਕਰ ਚੁੱਕੇ ਸੀਗੇ। ਇਹ ਤਾਂ ਹੁਣ ਜਿਹੜੀ ਇੰਨਾ ਜ਼ਿਆਦਾ ਕਤਲੋਗਾਰਤ ਵੱਧ ਗਿਆ, ਉਸ ਤੋਂ ਬਾਅਦ ਜਿਹੜਾ ਫਰਾਂਸ ਜਾਂ ਸਾਰੀ ਯੂਰੋਪੀਅਨ ਯੂਨੀਅਨ, ਆਸਟ੍ਰੇਲੀਆ, ਕੈਨੇਡਾ, ਇਹਨਾਂ ਨੇ ਰਲ ਕੇ ਜਿਹੜੀ ਰੈਕਗਨੀਸ਼ਨ ਦਿੱਤੀ ਹੈ, ਉਹ ਵਧੀਆ ਪਾਸੇ ਨੂੰ ਗੱਲ ਤੁਰੀ ਹੈ। ਪਰ ਹੈਗਾ ਤਾਂ ਟੂ ਲਿਟਲ ਟੂ ਲੇਟ ਵਾਲੀ ਗੱਲ ਹੈ ਜੀ, ਇਵਨ ਕੈਨੇਡਾ ਦੇ ਪੱਖ ਤੋਂ ਵੀ। ਜੀ ਬਿਲਕੁਲ। ਤੇ ਜਾਂਦੇ ਇੱਕ ਡਰੱਗ ਦੇ ਨਾਲ ਜੁੜੀ ਖਬਰ ਜਿਹੜੀ ਆ, ਪੰਜਾਬੀ ਭਾਈਚਾਰੇ ਦੇ ਨਾਲ ਜੁੜੀ ਖਬਰ, ਉਹ ਜ਼ਰੂਰ ਆਪਾਂ ਸਾਂਝੀ ਕਰਦੇ ਚੱਲੀਏ ਆਪਣੇ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ। ਇੱਕ ਪੁਰਾਣੇ ਮਾਮਲੇ ਦੇ ਵਿੱਚ ਖਬਰ ਇਹ ਆ ਰਹੀ ਹੈ, ਗੁਰਜਸਪਾਲ ਸਿੰਘ ਜੀ ਬਰੈਂਪਟਨ ਦੇ ਨਾਲ ਸੰਬੰਧ 2 ਟਰੱਕ ਡਰਾਈਵਰ ਆ, ਵਿਕਰਮ ਦੱਤਾ ਉਮਰ 44 ਸਾਲ ਆ ਤੇ ਗੁਰਿੰਦਰ ਸਿੰਘ 61 ਸਾਲਾਂ ਦੇ ਨੇ। ਇਹਨਾਂ ਨੂੰ $11 ਮਿਲੀਅਨ ਦੀ ਡਰੱਗ ਤਸਕਰੀ ਦੇ ਦੋਸ਼ਾਂ ਦੇ ਹੇਠ 10 ਸਾਲਾਂ ਦੀ ਸਜ਼ਾ ਹੋਈ ਆ। 11 ਦਸੰਬਰ 2022 ਦੀ ਗੱਲ ਹੈ, ਜਦੋਂ ਅਮਰੀਕਾ ਤੋਂ ਕੈਨੇਡਾ ਟਰੱਕ ਦੇ ਰਾਹੀਂ ਨਸ਼ਾ ਤਸਕਰੀ ਕਰਨ ਦੇ ਦੋਸ਼ਾਂ ਦੇ ਤਹਿਤ ਸਾਰਨੀਆ ਬਾਰਡਰ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਜੀ। ਸੋ ਮੇਰੇ ਖਿਆਲ ਨਾਲ ਕਾਫੀ ਇਹਨਾਂ ਮਾਮਲਿਆਂ ਦੀ ਇਜ਼ਾਫਾ ਹੋਇਆ ਕੈਨੇਡਾ ਦੇ ਵਿੱਚ। ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਖਬਰਾਂ ਆਈਆਂ ਜਿਨ੍ਹਾਂ ਦੇ ਵਿੱਚ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ, ਫਰੌਤੀਆਂ ਮੰਗਣ ਦੇ ਮਾਮਲਿਆਂ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ। ਤੇ ਇਸ ਦਾ ਨਿਰਾਸ਼ਾਜਨਕ ਪੱਖ ਹੈ ਵੀ ਇਹਦੇ ਵਿੱਚ ਬਹੁਤੇ ਪੰਜਾਬੀ ਬਿਲਕੁਲ ਜੀ। ਦੇਖੋ, ਇਹ ਤਾਂ ਜਿੰਨੇ ਵੀ ਜਿਹੜੀ ਬਰੈਂਪਟਨ ਦੇ ਵਿੱਚ ਜਿੰਨੇ ਵੀ ਨਸ਼ੇ ਦੇ ਤਸਕਰ ਫੜ ਹੁੰਦੇ ਆ, ਕੈਲਗਰੀ ਦੇ ਵਿੱਚ ਜਾਂ ਵੈਨਕੂਵਰ ਦੇ ਵਿੱਚ, ਚਲੋ ਸਾਰੇ ਤਾਂ ਨਹੀਂ ਕਿ ਦੇਖੋ ਜਿਹੜੇ ਵੱਡੇ ਗੈਂਗ ਹੈਗੇ ਆ, ਉਹ ਮਤਲਬ ਜਿਹੜੇ ਨਸ਼ੇ ਦੇ ਹਜੇ ਵੀ ਜਿਹੜੀਆਂ ਬਹੁਤ ਜ਼ਿਆਦਾ ਵੱਡੇ ਗੈਂਗ ਹੈਗੇ, ਸਟੈਟਿਸਟਿਕਲੀ ਸਪੀਕਿੰਗ, ਉਹ ਪੰਜਾਬੀ ਨਹੀਂ ਹੈਗੇ। ਪਰ ਫॉर ਸਮ ਰੀਜ਼ਨ ਜਿਹੜੇ ਜਦੋਂ ਬਾਰਡਰ ਦੇ ਉੱਤੇ ਡਰੱਗ ਲਗਾਉਣ ਦੇ ਵਿੱਚ ਬੰਦੇ ਫੜ ਹੁੰਦੇ ਆ, ਜਾਂ ਜਿਹੜੀਆਂ ਟਰੱਕਿੰਗ ਕੰਪਨੀਆਂ ਜਿਹੜਾ ਡਰੱਗ ਦਾ ਵਪਾਰ ਕਰਦੀਆਂ, ਜਾਂ ਇਵਨ ਜਿਹੜੀ ਗੈਂਗ ਵਾਇਲੈਂਸ ਹੈ, ਉਹਦੇ ਵਿੱਚ ਜਿਹੜੇ ਪੰਜਾਬੀ ਨਾਮ ਆਉਂਦੇ ਆ, ਉਹ ਬੜਾ ਹੀ ਅਫਸੋਸਜਨਕ ਗੱਲ ਆ। ਤੇ ਉਤੋਂ ਸਾਰਾ ਭਾਈਚਾਰਾ ਦੇਖੋ, ਜਿਹੜੇ ਕੈਨੇਡੀਅਨ ਗੋਰੇ ਆ, ਉਹਨਾਂ ਦਾ ਤਾਂ ਉਤੋਂ ਤੰਗ ਹੋਣਾ ਬਣਦਾ ਕਰਕੇ, ਜਦੋਂ 10 ਬੰਦੇ ਫੜ ਹੋਏ ਵਿੱਚੋਂ 6 ਦੇ ਨਾਮ ਲਾਸਟ ਨੇਮ ਸਿੰਘ ਹੈ, ਤਾਂ ਉਹ ਆਇਡੈਂਟੀਫਾਈ ਕਰਨਾ ਬੜਾ ਸੌਖਾ ਹੁੰਦਾ। ਫੋਟੋ 'ਚ ਪੱਗਾਂ ਬੰਨੀਆਂ ਹੁੰਦੀਆਂ। ਸੋ ਉਹਦੇ 'ਚ ਜਿਹੜਾ ਪੰਜਾਬੀ ਭਾਈਚਾਰਾ ਕੈਨੇਡਾ ਦੇ ਵਿੱਚ ਰਹਿੰਦਾ, ਉਹਨਾਂ ਨੂੰ ਵੀ ਬੜੀ ਅਖਿਆਈ ਮਹਿਸੂਸ ਹੁੰਦੀ ਹੈ, ਕਰਕੇ ਪੱਗਾਂ ਬੰਨਣ ਕਰਕੇ ਵਿਜ਼ਿਬਿਲਿਟੀ ਜ਼ਿਆਦਾ, ਸਿੰਘ ਲਾਸਟ ਨੇਮ ਉਹ ਇਦਾਂ ਲੱਗਦਾ ਵੀ ਯਾਰ ਇਹ ਸਾਰੇ ਇਦਾਂ ਦੇ। ਹਾਲਾਂਕਿ ਜਿਹੜਾ ਓਵਰਆਲ ਆਬਾਦੀ ਦੇ ਵਿੱਚ ਉਹ ਬਹੁਤ ਥੋੜੇ ਜਿਹੇ ਲੋਕੀ ਉਦਾਂ ਦੇ ਹੁੰਦੇ ਨੇ। ਸਹੀ ਹੈ। ਪਰ ਜਦੋਂ ਬਾਰ-ਬਾਰ ਉਹ ਨਾਂ ਆਈ ਜਾਂਦਾ, ਫਿਰ ਉਹਨੂੰ ਜਸਟੀਫਾਈ ਕਰਨਾ, ਉਹਨੂੰ ਡਿਫੈਂਡ ਕਰਨਾ, ਦੇਖੋ ਓਵਰਆਲ ਭਾਈਚਾਰੇ ਦੀ ਇਮੇਜ ਤੇ ਤਾਂ ਉਸ ਗੱਲ ਦਾ ਅਸਰ ਪੈਂਦਾ ਹੀ ਆ। ਤੇ ਬੜੀਆਂ ਅਫਸੋਸਨਾਕ ਗੱਲ ਹੈ ਜੀ। ਇਹਦੇ 'ਚ ਇਹੀ ਹੈਗਾ ਵੀ, ਤੇ ਪੰਜਾਬੀ ਭਾਈਚਾਰਾ ਇਦਾਂ ਕਰ ਰਿਹਾ ਵੀ ਜਿਹੜੇ ਸਾਡੇ ਪੋਲੀਟੀਕਲ ਲੀਡਰਸ ਹੈਗੇ ਆ, ਵੀ ਸਖਤੀ ਕੀਤੀ ਜਾਵੇ ਜਿਹੜੇ ਡਰੱਗ ਦੇ ਵਿੱਚ ਫੜ ਹੁੰਦੇ ਆ, ਤੇ ਈਵਨ ਜੇ ਜ਼ਿਆਦਾ ਮੋਨੀਟਰਿੰਗ, ਜ਼ਿਆਦਾ ਸਰਵੇਲੈਂਸ ਦੇ ਰਾਹੀਂ ਇਹਨਾਂ ਕੰਮਾਂ ਨੂੰ ਘਟਾਇਆ ਜਾ ਸਕੇ, ਕਿਉਂਕਿ ਬਹੁਤਾ ਤਾਂ ਜਿਹੜੀ ਓਵਰਆਲ ਆਪਣੀ ਇੱਥੋਂ ਦੀ ਵਸੋਂ ਹੈਗੀ ਆ, ਉਹ ਤਾਂ ਇਹਨਾਂ ਗੱਲਾਂ ਤੋਂ ਤੰਗ ਹੀ ਹੈ, ਤੇ ਉਹ ਸਰਕਾਰ ਦਾ ਇਸ ਗੱਲ ਦੇ ਵਿੱਚ ਸਾਥ ਦੇਊਗੀ। ਹਾਂਜੀ ਬਿਲਕੁਲ। ਤੇ ਇਹਦੇ ਨਾਲ ਭਾਈਚਾਰੇ ਦੀ ਜਿਹੜੀ ਛਵੀ ਹੈ ਜੀ, ਉਹਨੂੰ ਵੀ ਕਾਫੀ ਨੁਕਸਾਨ ਜਿਹੜਾ ਪਹੁੰਚਦਾ। ਆਪਾਂ ਦੇਖਦੇ ਹਾਂ ਡਰੱਗ ਤਸਕਰੀ ਦੇ ਮਾਮਲੇ ਦੇ ਵਿੱਚ ਕਿੰਨੇ ਜਿਹੜੇ ਬੰਦੇ ਨੇ ਉਹ ਫੜੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਸਜ਼ਾ ਵੀ ਹੁੰਦੀ ਆ। ਇਹ ਜਿਹੜਾ ਤਾਜ਼ਾ ਮਾਮਲਾ, ਇਹ ਅਮਰੀਕਾ ਤੋਂ ਕੈਨੇਡਾ ਵਿੱਚ ਡਰੱਗ ਤਸਕਰੀ ਕਰ ਰਹੇ ਸੀਗੇ, 10 ਸਾਲ ਦੀ ਸਜ਼ਾ। ਮੈਂ ਉਸ ਪੋਸਟ ਦੇ ਥੱਲੇ ਕਮੈਂਟ ਪੜ੍ਹ ਰਿਹਾ ਸੀ, ਲੋਕਾਂ ਨੇ ਵੀ ਇੱਕ ਸਖਤ ਸਜ਼ਾ ਦੀ ਮੰਗ ਕੀਤੀ ਆ। ਨੋ ਡਾਊਟ
ਪੁਰਖਿਆਂ ਨੇ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਗੁਰਜਸਪਾਲ ਸਿੰਘ ਜੀ ਬਹੁਤ ਮਿਹਨਤ ਕੀਤੀ ਹੈ, ਨਾਮ ਕਮਾਏ, ਇੱਥੋਂ ਤੱਕ ਕਿ ਸਿਵਲ ਰਾਈਟਸ ਦੇ ਲਈ ਲੜਾਈ ਲੜੀ ਹੈ। ਪਰ ਜੇਕਰ ਅਸੀਂ ਇਸ ਤਰ੍ਹਾਂ ਦੀਆਂ ਖਬਰਾਂ, ਇਸ ਤਰ੍ਹਾਂ ਦੇ ਕ੍ਰਾਈਮ ਦੇ ਵਿੱਚ, ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਸ਼ਮੂਲੀਅਤ ਹੋਊਗੀ ਸਾਡੀ, ਤੇ ਨੋ ਡਾਊਟ ਸਿੰਘ ਲੱਗੇ ਚਾਹੇ ਦੱਤਾ ਲੱਗੇ, ਉਹ ਨਾਮ ਤਾਂ ਵੱਖਰੀ ਗੱਲ ਹੈ, ਇੱਕ ਹੈਗਾ ਉਹ ਤਾਂ ਵਿਸ਼ਾ ਹੀ, ਪਰ ਸਾਡੀ ਸਕਿਨ ਤੋਂ, ਸਾਡੇ ਮੁਹਾਂਦਰੇ ਤੋਂ ਵੀ ਪਛਾਣਿਆ ਜਾਂਦਾ ਵੀ ਜੀ ਬੰਦਾ ਕਿਹੜੇ ਮੂਲ ਦਾ, ਤੇ ਉਹ ਫਿਰ ਸਾਰੇ ਭਾਈਚਾਰੇ ਨੂੰ ਜਿਹੜੀ ਗੱਲਬਾਤ ਆ ਉਹ ਪਰੇਸ਼ਾਨ ਕਰਦੀ ਹੈ, ਤੇ ਸਮਾਜਿਕ ਤੌਰ ਤੇ ਇਹਦਾ ਖਾਸਾ ਇੰਪੈਕਟ ਪੈਂਦਾ ਇਹੋ ਜਿਹੇ ਮਾਮਲਿਆਂ ਦਾ। ਬਿਲਕੁਲ ਜੀ। ਜੀ ਜੀ। ਗੁਰਜਸਪਾਲ ਸਿੰਘ ਜੀ, ਤੁਸੀਂ ਜੁੜੇ ਇਹਨਾਂ ਖਬਰਾਂ ਉੱਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਕੈਨੇਡਾ ਦੇ ਨਾਲ ਜੁੜੀਆਂ ਹੈ ਖਬਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ, ਤੁਹਾਡਾ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।